अल्लाह पाक की कसम है इन्ना भुलदा नहीं मैनू मैं कहना मैं उड़ के चले जा नहीं होंदा कभी सुत्तियां पे भी याद हाँ खाब च बहुत वारी खरे अज भी आवे ਜਦੋਂ ਉਹਦੇ ਤੇ ਗੌਰ ਕਰਦੇ ਨਾ ਜਰਾ ਉਧਰ ਨੂੰ ਦੇਖੀਦਾ ਤੇ ਫਿਰ ਉਹ ਜ਼ਰੂਰ ਦਿਸ ਪੈਂਦਾ ਉਹ ਗਲੀਆਂ ਜਿੱਥੇ ਹਾਂ ਗਲੀਆਂ ਜਿੱਥੇ ਅਸੀਂ ਖੇਡਦੇ ਮੈਂ ਹੁਣ ਵੀ ਪਿਆ ਵੀ ਆਪੇ ਕੱਲਾ ਪਿਆ ਉਹਨਾਂ ਬਰਾਂਡੇ 'ਚ ਤੇ ਵੈਸੇ ਇੱਧਰੋਂ ਐ ਨੂੰ ਜਾਈਦਾ ਸੀ ਇੱਧਰ ਉਹਦਾ ਘਰ ਸੀ ਉੱਥੇ ਉਹਦਾ ਸੀ ਉੱਥੇ ਉਹਦਾ ਸੀ ਇੱਕ ਜਿਵੇਂ ਸੁਦਾ ਹੁੰਦਾ ਇਦਾਂ ਹੁੰਦੀ ਸੀ ਸਿੱਖ ਪੈਂਦੇ ਸੀ ਇਕੱਠੇ ਹੋ ਕੇ ਜਿਹੜਾ ਮੁਸਲਮਾਨਾਂ ਦਾ ਪਿੰਡ ਹੋਣਾ ਛੋਟਾ ਮੋਟਾ ਵੱਢ ਕੱਟ ਜਾਣਾ ਤੇ ਆਪ ਨੱਠ ਜਾਣਾ ਅੱਗ ਵੀ ਲਾ ਦੇਣੀ ਅੱਛਾ ਤੇ ਇਹ ਉਹਨਾਂ ਫਿਰ ਯਪੂਤ ਬੜੇ ਦਲੇਰ ਸੀ ਉਹ ਹਾਲਾ ਮੌਲਵੀ ਆਦਮੀ ਸੀ ਉਹ ਅੱਛਾ ਬੜਾ ਸਹੀ ਲਕੀਦਾ ਸੀ ਪੜ੍ਹੇ ਲਿਖੇ ਬੰਦੇ ਸੀ ਸਹੀ ਤੇ ਸੀਗੇ ਸਾਰੇ ਫੌਜੀ ਬੜੇ ਬੜੇ ਅਫਸਰ ਸੀ ਅੱਛਾ ਤਿੰਨ ਭਰਾ ਸੀ ਇੱਕ ਨਾ ਮਹਮੂਦ ਸੀਗਾ ਇੱਕ ਨਾ ਹਬੀਬੁੱਲਾ ਸੀ ਤੇ ਇੱਕ ਦਾ ਕੁਛ ਹੋਰ ਨਾਂ ਸੀ ਅੱਛਾ ਖੈਰ ਜੀ ਉਹਨਾਂ ਨੇ ਕਿਹਾ ਵੀ ਇਹ ਜੇ ਸਾਡੇ ਮੁਸਲਮਾਨਾਂ ਨੂੰ ਵੱਡੀ ਆਉਂਦੇ ਇਹਨਾਂ ਦਾ ਕੁਛ ਕਰੀਏ ਉਹਨਾਂ ਨੇ ਕੱਟ ਕੀਤਾ ਕੱਟ ਕਰਕੇ ਇੱਕ ਪੁਆਧਰੇ ਪਿੰਡ 'ਚ ਸਿੱਖਾਂ ਦਾ ਅੱਛਾ ਫਿਰ ਉੱਥੇ ਜਾ ਪਿਆ ਕੋਈ 500 ਬੰਦਾ ਇਕੱਠਾ ਹੋ ਕੇ ਅੱਛਾ ਇਹਨਾਂ ਜਾ ਕੇ ਰਾਤ ਨੂੰ ਇੱਕ ਗੱਲ ਕਹੀ ਉਹਨਾਂ ਨੂੰ ਵੀ ਇੱਕ ਤੇ ਜਵਾਨ ਬੱਚੇ ਨੂੰ ਹੱਥ ਵੀ ਨਹੀਂ ਲਾਉਣਾ ਜਵਾਨ ਬੱਚੀ ਨੂੰ ਹੱਥ ਨਹੀਂ ਲਾਉਣਾ ਲੱਤ ਨਹੀਂ ਲਾਉਣਾ ਬੁੱਢੇ ਕਿਸੇ ਨੂੰ ਕੁਝ ਨਹੀਂ ਕਹਿਣਾ ਬੁੱਢੀ ਕਿਸੇ ਨੂੰ ਕੁਝ ਨਹੀਂ ਕਹਿਣਾ ਜਿਹੜੇ ਅੱਗੋਂ ਮੁਕਾਬਲਾ ਕਰਨ ਆਕੜ ਉਹਨਾਂ ਨੂੰ ਵੱਢੋ ਸਿੱਖ ਸੀਗਾ ਈਸਰ ਸਿੰਘ ਉਹਦੇ ਪੁੱਤ ਸੀ ਤਿੰਨ ਅੱਛਾ ਇੰਦਰ ਸਿੰਘ ਨੰਦਨ ਸਿੰਘ ਤੇ ਚੰਨਣ ਸਿੰਘ ਇੱਕ ਉਹਦਾ ਭਰਾ ਸੀ ਈਸਰ ਦਾ ਉਹਦਾ ਨਾਂ ਸੀ ਭਗਵਾਨ ਸਿੰਘ ਇੱਕੋ ਪੁੱਤ ਸੀ ਉਹਦਾ ਨਾਂ ਸੋਹਣ ਸੀ ਤੇ ਫਿਰ ਇਹਨਾਂ ਤੋਂ ਪਿੱਛੇ ਆ ਜਾਂਦਾ ਸੀ ਮੁੰਸ਼ੀ ਮਹਿੰਗਾ ਤੇ ਦੱਸੂ ਸਹੀ ਤਿੰਨ ਸੀ ਉਹ ਦੋ ਭਰਾ ਸੀ ਤੇ ਇੱਕ ਮੁੰਡਾ ਸੀ ਉਹਨਾਂ ਦਾ ਫਿਰ ਉਹਨਾਂ ਦੇ ਪਿੱਛੇ ਸੀ ਉਹਦਾ ਨਾਂ ਸੀ ਉਜਾਗਰ ਸਿੰਘ ਤੇ ਹੀਰਾ ਸਿੰਘ ਅੱਛਾ ਇੱਕ ਨੰਦ ਸੀ ਤੇ ਇੱਕ ਚੰਚਲ ਸੀ ਅੱਛਾ ਇੱਕ ਇਕਬਾਲ ਸਿੰਘ ਸੀ ਉਹ ਸੋਟੀ ਨਾਲ ਤੁਰਦਾ ਸੀ ਲੱਤ ਦੀ ਖਰਾਬ ਸੀ ਅੱਛਾ ਉਹ ਰਸਤੇ 'ਚ ਉਹਨਾਂ ਸਿੱਖਾਂ ਦੀ ਮੰਡੀਰ ਜਲੀ ਸੀ ਉਹਨਾਂ ਨੇ ਉਹਨੂੰ ਚੱਕ ਠੋਕਿਆ ਅੱਛਾ ਮਾਰ ਦਿੱਤਾ ਸਾਈਕਲ ਵੀ ਲੈ ਗਏ ਉਹਦੇ ਜੋ ਕੁਛ ਕੋਲ ਸੀ ਘੜੀ ਵੀ ਨਾਲ ਗਿਆ ਕੱਪੜੇ ਕੁਪੜੇ ਵੀ ਲੈ ਗਿਆ ਪੈਸੇ ਵੀ ਲੈ ਗਿਆ ਅੱਛਾ ਉਹ ਉੱਥੇ ਸੜਕ ਉਹ ਵਕੀਲਾਂ 'ਚ ਵਕੀਲ ਮੌਲਵੀਆਂ 'ਚ ਮੌਲਵੀ ਪੀਰਾਂ 'ਚ ਪੀਰ ਅੱਛਾ ਹਰ ਮਹਿਫਲ ਦਾ ਬੰਦਾ ਸੀ ਸਹੀ ਉਹਨੇ ਹੌਲੀ ਹੌਲੀ ਟੋਟਾ ਕੇ ਉਹਨੂੰ ਪੁੱਛ ਲਿਆ ਕਹਿੰਦਾ ਜੀ ਤੁਹਾਡੇ ਵਲੀ ਮੁਹੰਮਦ ਨੇ ਮੇਰੇ ਵਾਲਦ ਦਾ ਨਾਂ ਲਿਆ ਅੱਛਾ ਬੈੜੀ ਕੀਤੀ ਕਹਿੰਦਾ ਜੀ ਉਹ ਸਾਡਾ ਭਰਾ अस्सलाम वालेकुम बाबा जी वालेकुम सलाम की हाल चाल है तुहाडा ठीक है जी अल्लाह दा शुक्र है बुजुर्गो अज असीं आए हैं तुहाडे को पुरानियां गल्लां बातां करन जी ए मैनूं दसो इस टाइम किहड़े पिंड बैठे हैं असीं ये ਚੱਕਈਆ जी ਚੱਕਈਆ हाँ जी ਇਹਦੇ ਨਾਲ ਕਿਹੜੇ ਪਿੰਡ ਲੱਗਦੇ ਨੇ ਇਹਦੇ ਨਾਲ ਕਰਤਾਰਪੁਰ ਮਲੀਆਂ ਇਸ ਪਾਸੇ हाँ जी ਫਿਰ ਨਾਲ ਇੱਧਰ ਵਧਾਉਣਾ ਅੱਛਾ ਫਿਰ ਅੱਗੇ ਮੱਤਾ ਵਿਰਕਾਂ ਦਾ ਫਿਰ ਲੀਰਾ ਅੱਛਾ ਤੇਰਾ ਖਾਰਾ ਸਹੀ ਹੋ ਗਿਆ ਮੈਨੂੰ ਨਾ ਅੱਜ 47 ਦੀਆਂ ਅਸੀਂ ਪੁਰਾਣੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲ ਜੀ ਜੀ ਇਹ ਦੱਸੋ ਤੁਸੀਂ ਜੱਦੀ ਪੁਸ਼ਤੀ ਇਸ ਪਿੰਡ ਦੇ ਹੋ ਕਿ ਹਿੰਦੁਸਤਾਨੋਂ ਆਏ ਹੋ ਅਸੀਂ ਹਿੰਦੁਸਤਾਨ ਚੋਂ ਆਏ ਹਾਂ ਹਿਜਰਤ ਕਰਕੇ ਉਦੋਂ ਜੀ ਕਿੰਨੀ ਉਮਰ ਸੀ ਤੁਹਾਡੀ ਮੇਰੀ ਉਦੋਂ 10 ਸਾਲਾਂ ਦੀ 10 ਸਾਲਾਂ ਦੀ ਜੀ ਤੁਹਾਨੂੰ ਹੋਸ਼ ਸੀ ਉਸ ਹਾਂ ਮੈਨੂੰ ਹੋਸ਼ ਆ ਠੀਕ ਠਾਕ ਵੀ ਇੰਨਾ ਤਾਂ ਨਹੀਂ ਨਾ ਹੁਣ ਦੂਰ ਦੂਰ ਤੱਕ ਨਹੀਂ ਪਤਾ ਆਪਣੇ ਪਿੰਡ ਦੀ ਚੀਜ਼ ਦਾ ਪਤਾ ਹਾਂ ਜੀ ਬਿਲਕੁਲ ਸਹੀ ਹੋ ਗਿਆ ਜੀ ਤੁਹਾਡਾ पूरा नाम की है मेरा नाम अदरीस अहमद हाँ जी ਤੁਹਾਡੇ ਵਾਲਦ ਦਾ वली मोहम्मद खान ਤੇ ਦਾਦਾ ਜੀ ਦਾ फतेह मोहम्मद खान ਖਾਨ ਬਰਾਦਰੀ हाँ जी ਸਹੀ ਹੋ ਗਿਆ ਇੰਡੀਆ ਦੇ ਵਿੱਚ ਹਿੰਦੁਸਤਾਨ 'ਚ ਕਿਹੜਾ ਪਿੰਡ ਸੀ ਤੁਹਾਡਾ ਮਹਿਦਪੁਰ हाँ जी ਇਹਦੇ ਨਾਲ ਕਿਹੜੇ ਪਿੰਡ ਲੱਗਦੇ ਸੀ ਪਿੰਡ ਇੱਧਰ ਸਮੈਲਪੁਰਾ ਲੱਗਦਾ ਸੀ ਮੈਸੂਪੁਰਾ ਲੱਗਦਾ ਸੀ ਅੰਗਾਖੀੜੀ ਲੱਗਦੀ ਸੰਗੋਵਾਲ ਸੀ ਫਿਰ ਹੋਰ ਵੀ ਇੱਦਾਂ ਪਿੰਡ ਸੀਗੇ ਨਾਲ ਔਲੀ ਸੀ ਅੱਛਾ ਫਿਰ ਮਰਿਆਲਾ ਸਲੇਮਾ ਸਹੀ ਇਹ ਪਿੰਡ ਸੀਗੇ ਇਹਦਾ ਜ਼ਿਲ੍ਹਾ ਕਿਹੜਾ ਸੀ ਜਲੰਧਰ ਤਹਿਸੀਲ ਨਕੋਦਰ ਪਿੰਡ ਤੁਹਾਡਾ ਛੋਟਾ ਸੀ ਕਿ ਕਾਫੀ ਵੱਡਾ ਸੀ ਕਾਫੀ ਵੱਡਾ ਸੀ 8-10 ਨੰਬਰਦਾਰ ਸੀ ਅੱਛਾ 8-10 ਨੰਬਰਦਾਰ ਸੀ ਹਾਂ ਜੀ ਕੋਈ ਯਾਦ ਹੈ ਨੰਬਰਦਾਰਾਂ ਦੇ ਕੋਈ ਹਾਂ ਜੀ ਨਾਮ ਬਿਲਕੁਲ ਇੱਕ ਸ਼ਾਦੀ ਖਾਨ ਸੀ ਉਹ ਸਾਡੇ ਬਰਾਦਰੀ ਦਾ ਨੰਬਰਦਾਰ ਸੀ ਅੱਛਾ ਇੱਕ ਦੂਜਾ ਟੱਬਰ ਸੀ ਉਹ ਉੱਥੇ ਪਠਾਨ ਸੀਗੇ ਜੀ ਕੋਈ ਬਾਕੜ ਸੀ
ਕੁਝ ਅਲਜਈ ਸੀ। ਅੱਛਾ। ਉਹ ਅਲਜਈਆਂ 'ਚ 2 ਨੰਬਰਦਾਰ ਸੀ। ਅੱਛਾ। ਇੱਕ ਮੁਹੰਮਦ ਸੈਨ ਖਾਂ ਸੀ ਅੱਛਾ। ਤੇ ਕੋਈ ਰਾਈ ਵੀ ਸੀਗੇ। ਸਹੀ। ਉਹਨਾਂ ਦਾ ਨਹੀਂ ਇੰਨਾ ਪਤਾ ਹੈ ਕੋਈ ਜ਼ਿਆਦਾ ਆਪਣੀ। ਬਰਾਦਰੀ ਉੱਥੇ ਖਾਵਾਂ ਦੀ ਰਹਿੰਦੀ ਸੀ? ਹਾਂ ਜੀ, ਖਾਂ ਵੀ ਸੀਗੇ, ਰਜਪੂਤ ਨਹੀਂ ਸੀ। ਅੱਛਾ। ਸਿੱਖ ਸੀਗੇ। ਸਹੀ। ਖੱਤਰੀ ਬਹੁਤ ਸੀਗੇ। ਅੱਛਾ, ਸਿੱਖ ਵੀ ਹੈ ਸਨ? ਹਾਂ ਜੀ, ਸਿੱਖ ਵੀ ਸੀਗੇ। ਸਿੱਖਾਂ ਕੋ ਵੀ ਲੰਬੜਦਾਰੀ ਹੈ ਸੀ? ਨਹੀਂ, ਸਿੱਖਾਂ ਕੋਲ ਕੋਈ ਨਹੀਂ ਸੀ। ਸਹੀ ਸਹੀ। ਰਾਈ ਸੀ। ਅੱਛਾ। ਹਾਂ ਜੀ। ਜ਼ਿਆਦਾ ਜ਼ੋਰ ਪਿੰਡ ਦੇ ਵਿੱਚ ਕਿਹਨਾਂ ਦਾ ਸੀ? ਪਠਾਣਾ ਦਾ। ਪਠਾਣਾ ਦਾ ਸੀ। ਹਾਂ ਜੀ। ਜ਼ਮੀਨ ਪਿੰਡ ਛੱਡ ਕੇ 20 ਮੀਲਾਂ ਤੱਕ ਹੁੰਦਾ ਸੀ। ਸਹੀ। ਹੋਰ ਆਲੇ ਦੁਆਲੇ ਪਿੰਡ ਜਿਹੜੇ ਸੀ ਉਹ ਸਿੱਖਾਂ ਦੇ ਸੀ ਕਿ ਪਠਾਣਾ ਦੇ ਸੀ, ਮੁਸਲਮਾਨਾਂ ਦੇ? ਜ਼ਿਆਦਾ ਕਸਰਤ ਰਾਈ ਸੀ ਲੋਕ। ਰਾਈ ਸੀ। ਹਾਂ ਜੀ। ਸਹੀ ਹੋ ਗਿਆ। ਤੇ ਪਿੰਡ ਕੱਚਾ ਸੀ ਤੁਹਾਡਾ ਜ਼ਿਆਦਾਤਰ ਕਿ ਪੱਕਾ ਸੀ? ਪੱਕਾ ਵੀ ਸੀ, ਕੱਚਾ ਘੱਟ ਹੀ ਸੀ। ਤੁਹਾਡੇ ਘਰ ਜਿਹੜੇ ਸੀ ਕੱਚੇ ਸੀ ਕਿ ਬਹੁਤ ਪੱਕੇ ਸੀ? ਬੜਾ ਕੋਠੀ ਵਰਗਾ ਘਰ ਸੀ। ਅੱਛਾ, ਘਰ ਤੁਹਾਡਾ ਪੱਕਾ ਸੀ? ਪੱਕਾ ਬਹੁਤ ਵਧੀਆ ਸੀ। ਕੋਈ ਚੇਤਾ ਆਪਣਾ ਕਿੰਨੇ ਕਮਰੇ ਸੀ ਘਰ ਦੇ? ਕਮਰੇ 5-4 ਸੀਗੇ। ਅੱਛਾ। ਇੱਕ ਸਾਈਡ ਤੇ ਬੈਠਕ ਸੀ। ਅੱਛਾ। ਉਹਦੇ ਅੱਗੇ ਚੌਂਤਾ ਸੀ, ਕਾਫੀ ਖੁੱਲਾ। ਚੌਂਤੇ ਤੇ ਖੂਹੀ ਵੀ ਸੀ। ਅੱਛਾ, ਖੂਹੀ ਵੀ ਸੀ? ਹਾਂ, ਪਾਣੀ ਪੂਣੀ ਪੀਣ ਵਾਸਤੇ ਮੁਹੱਲੇ ਦੇ ਲੋਕ ਉੱਥੋਂ ਭਰਦੇ ਸੀ ਪਾਣੀ। ਕਿਹੜੀ ਸਾਈਡ ਤੇ, ਚੜ੍ਹਦੀ ਪਾਸੇ ਸੀ ਕਿ ਲਹਿੰਦੇ ਪਾਸੇ ਸੀ ਘਰ? ਦੇਖੋ ਜੀ, ਹੁਣ ਮੈਂ ਤੇ ਇਹੀ ਦੱਸ ਸਕਦਾ ਵੀ ਅੱਡੇ ਤੋਂ ਜਾਈਦਾ ਸੀ ਐ ਨੂੰ। ਹਾਂਜੀ। ਅੱਗੇ ਜਾ ਕੇ ਐ ਚੂੜੇ ਵਾਲਾ ਮਹੱਲਾ ਆ ਜਾਂਦਾ ਸੀ। ਅੱਛਾ। ਉੱਥੋਂ ਐ ਮੁੜ ਜਾਈਦਾ ਸੀ। ਇੱਧਰ ਜੁਲੈਨ ਦੇ ਘਰ ਸੀ, 1-2 ਤੋੜ ਪਾਏ ਸੀ। ਅੱਛਾ। ਉਹ ਸਾਡੇ ਹੀ ਸੀਗੇ। ਅੱਛਾ। ਤੇ ਉਹ ਫਿਰ ਅੱਗੇ ਸਾਡਾ ਘਰ ਆ ਜਾਂਦਾ ਸੀ। ਸੜਕ ਤੋਂ ਤੁਰ ਕੇ ਪਿੱਛੇ ਨੂੰ ਸੀ। ਅੱਛਾ। ਸਾਡੇ ਘਰ ਜਿਹੜੀ ਅਸੀਂ ਨਾ ਕਮਰਿਆਂ ਦੇ ਬੂਹੇ ਤੇ ਸੀ ਨਾ ਵਿਹੜੇ 'ਚ, ਤੇ ਜਿਹੜਾ ਇੱਕ ਬੈਠਣ ਉੱਠਣ ਨੂੰ ਆਏ ਗਏ ਲਈ ਬਣਾਇਆ ਸੀ, ਉਹ ਸੜਕ ਦੇ ਉੱਤੇ ਸੀ। ਅੱਛਾ। ਅਰਸ਼ਦ ਨੂੰ ਅੱਛੀ ਤਰ੍ਹਾਂ ਪਤਾ ਵਾ। ਸਹੀ ਸਹੀ। ਮੇਰੇ ਤੋਂ ਸਗੋਂ ਸਾਲ ਵੱਡਾ ਹੀ ਆਏ। ਅੱਛਾ ਅੱਛਾ ਅੱਛਾ। ਤੇ ਇਹ ਗੱਲ ਸੀ ਜੀ। ਤੇ ਡੇਰੇ ਸ਼ੇਰੇ ਸੀ ਕਿ ਹਵੇਲੀਆਂ 'ਚ ਡੰਗਰ ਰੱਖੇ ਸੀ? ਲੋਕ ਡੇਰਿਆਂ ਤੇ ਵੀ ਰੱਖਦੇ ਸੀਗੇ। ਅੱਛਾ। ਸਿੱਖ ਸੁੱਖ ਲੋਕ ਜਿਹੜੇ ਜ਼ਿਮੀਂਦਾਰ ਸੀ ਉਹ ਡੇਰਿਆਂ ਤੇ ਵੀ ਰੱਖਦੇ ਸੀ। ਤੇ ਖਾਨ ਸਾਹਿਬਾਂ ਦੀਆਂ ਜ਼ਮੀਨਾਂ ਸੀ, ਲੋਕ ਬੋਂਦੇ ਸੀਗੇ। ਅੱਛਾ। ਖੂਹਾਂ ਦੀ ਆਬਾਦੀ ਸੀ, ਬਾਈ ਸੀ। ਅੱਛਾ, ਖੂਹ ਸਨ? ਹਾਂ ਜੀ, ਖੂਹ ਸੀ ਜਿਹੜਾ ਹਲਟ ਬਲਦਾਂ ਨਾਲ ਚਲਾਉਂਦੇ ਸੀ। ਤੇ ਉਹ ਕੋਈ ਮਾਰੂ ਜ਼ਮੀਨਾਂ ਹੁੰਦੀਆਂ ਸੀਗੀਆਂ। ਕੀ ਉੱਗਦਾ ਸੀ ਉੱਧਰ? ਹਰ ਚੀਜ਼ ਹੁੰਦੀ ਸੀਗੀ। ਮੁੰਜੀ ਨਹੀਂ ਸੀ ਸਾਡੇ ਲੱਗਦੀ। ਅੱਛਾ। ਬਾਕੀ ਚਰੀ, ਬਾਜਰਾ, ਮੱਕੀ, ਕਣਕ ਬਥੇਰੀ ਹੁੰਦੀ ਸੀ। ਅੱਛਾ। ਛੋਲੇ, ਮਸਰ, ਜੌਂ, ਹਰ ਚੀਜ਼ ਹੁੰਦੀ। ਬੜੀ ਕੰਮ ਦੀ ਜ਼ਮੀਨ ਸੀ। ਤੇ ਅਸੀਂ ਵੀ ਖੂਹਾਂ ਨਾਲ ਕਿੰਨਾ ਕੁ ਪੀਛਾ ਹੋਣਾ। ਅੱਛਾ। ਤੇ ਉਹ ਖੂਹਾਂ ਨਾਲ ਤੇ ਫਿਰ ਥੋੜਾ ਨੇੜੇ ਕਰ ਲੈਂਦੇ ਸੀ ਤੇ ਬਾਕੀ ਬੀਜ ਦਿੰਦੇ ਸੀ ਅੱਲਾ ਦੇ ਭਰੋਸੇ ਤੇ। ਬਾਰਿਸ਼ ਪਈ ਅੱਲਾ ਨੇ ਕਰ ਦਿੰਦੀ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? 8-9 ਸੀ। ਅੱਛਾ, ਮਸਜਿਦਾਂ ਵੀ ਹਰ ਇੱਕ ਨੇ ਆਪਣੀ ਆਪਣੀ ਲਹਿਦਾ ਬਣਾਈਆਂ ਸੀ? ਪਠਾਣਾ ਦੀਆਂ ਸੀਗੀਆਂ 2-3। ਸਹੀ ਸਹੀ। ਮੈਂ ਮਸੀਤਾਂ ਜਾਣਦਾ ਵਾਂ। ਕਿਹੜੀ ਕਿਹੜੀ ਸਾਈਡ ਤੇ ਸੀ? ਇੱਕ ਤਲਾਰੀ ਅੱਡੇ ਦੇ, ਤਾਂਗਿਆਂ ਦੇ ਅੱਡੇ ਤੇ ਕੋਲ ਹੀ ਸੀ ਮਸਜਿਦ। ਅੱਛਾ। ਤੇ ਇੱਕ ਉਦੋਂ ਅੱਗੇ ਆਈ ਹੈ ਤੇ ਉਹ ਸਾਡੇ ਲੋਕਾਂ ਦੀ ਸੀ। ਫਿਰ ਉਸ ਥੋੜਾ ਜਿਹਾ ਅੱਗੇ ਹੋ ਕੇ ਇਸ ਪਾਸੇ ਸ਼ਾਹ ਸੀਗੇ, ਸ਼ੀਆ ਸੀ, ਉਹਨਾਂ ਦੀ ਸੀ। ਅੱਛਾ। ਫਿਰ ਅੱਗੇ ਕਸਬਾ ਪਿੰਡ ਮਹੱਲਾ ਆ ਜਾਂਦਾ ਸੀ, ਉਹ ਕਸਬਾ ਕਹਿੰਦੇ ਸੀ। ਉੱਥੇ ਵੀ ਮਸਜਿਦ ਸੀ। ਅੱਛਾ, ਉੱਥੇ ਵੀ ਮਸਜਿਦ ਸੀ। ਪੱਕੀਆਂ ਸੀ ਇਹ ਮਸਜਿਦਾਂ? ਪੱਕੀਆਂ ਜੀ, ਪੱਕੀਆਂ। ਉਹ ਸ਼ਹਿਰਾਂ ਵਰਗਾ ਪਿੰਡ ਸੀ, ਸ਼ਹਿਰ ਹੀ ਸੀ, ਕਸਬਾ ਸੀ। ਹਾਂ, ਬੜਾ ਸੋਹਣਾ ਕਸਬਾ। ਤੇ ਸਿੱਖਾਂ ਦੇ ਗੁਰਦੁਆਰਾ ਵੀ ਹੈ ਸੀ? ਹਾਂ ਸੀਗਾ। ਅੱਛਾ। ਇਹਨਾਂ ਦੇ ਮਹੱਲੇ 'ਚ ਸੀ, ਅਰਸ਼ਦ ਖਾਂ ਕੇ ਮਹੱਲੇ 'ਚ। ਅੱਛਾ ਅੱਛਾ ਅੱਛਾ। ਇਹ ਸਾਡੇ ਪਿੰਡ ਦਾ ਮਹੱਲਾ ਸੀ, ਇਹਦਾ ਨਾਂ ਸੀ ਸ਼ਾਹਪੁਰਾ। ਸ਼ਾਹਪੁਰਾ? ਹਾਂ, ਸ਼ਾਹਪੁਰਾ ਸੀ ਨਾਂ ਇਹਦਾ? ਹਾਂ ਜੀ, ਮਹੱਲੇ ਦਾ ਨਾਂ ਸ਼ਾਹਪੁਰਾ ਸੀ। ਕਸਰਤ ਨਾਲ ਪਠਾਣਾ ਦੀ ਜ਼ਿਆਦਾ ਜ਼ਮੀਨ ਸੀ ਉੱਥੇ। ਅੱਛਾ ਅੱਛਾ। ਇੱਕ ਬਸ ਇੱਕ ਬਰਾਦਰੀਆਂ ਸੀ, ਮਿਲਦੇ ਜੁਲਦੇ ਸੀ, ਇਕੱਠੇ ਹੀ ਰਹਿੰਦੇ ਸੀ। ਵਿਆਹ ਸ਼ਾਦੀ, ਗਮੀ ਕੋਈ ਖੁਸ਼ੀ। ਸਿੱਖਾਂ ਦੇ ਨਾਂ ਚੇਤਾ ਨੇ ਜਿਹੜੇ ਉੱਥੇ ਰਹਿੰਦੇ ਸੀ ਲੋਕ? ਦੇਖੋ ਜੀ, ਜਿਹੜੇ ਸਾਡੇ ਕੋਲ ਸੀ ਉਹਨਾਂ ਦਾ ਮੈਨੂੰ ਪਤਾ। ਨਾਮ ਦੱਸੋ। ਇੱਕ ਸਿੱਖ ਸੀਗਾ ਈਸਰ ਸਿੰਘ। ਈਸਰ ਸਿੰਘ? ਉਹਦੇ ਪੁੱਤ ਸੀ 3। ਅੱਛਾ। ਇੰਦਰ ਸਿੰਘ, ਨੰਜਣ ਸਿੰਘ ਤੇ ਚੰਨਣ ਸਿੰਘ। ਚੰਨਣ ਸਿੰਘ। ਇੱਕ ਉਹਦਾ ਭਰਾ ਸੀ ਈਸਰ ਦਾ, ਉਹਦਾ ਨਾਂ ਸੀ ਭਗਵਾਨ ਸਿੰਘ। ਭਲਵਾਨ ਇੱਕ ਉਹ ਪੁੱਤ ਸੀ, ਉਹਦਾ ਨਾਂ ਸੋਹਣ ਸੀ। ਤੇ ਫਿਰ ਇਹਨਾਂ ਤੋਂ ਪਿੱਛੇ ਆ ਜਾਂਦਾ ਸੀ ਮੁੰਸ਼ੀ, ਮਹਿੰਗਾ ਤੇ ਦੱਸੂ। ਸਹੀ। 3 ਸੀ ਉਹ, 2 ਭਰਾ ਸੀ ਤੇ ਇੱਕ ਮੁੰਡਾ ਸੀ ਉਹਨਾਂ ਦਾ। ਫਿਰ ਉਹਨਾਂ ਦੇ ਪਿੱਛੇ ਸੀ, ਉਹਦਾ ਨਾਂ ਸੀ ਉਜਾਗਰ ਸਿੰਘ ਤੇ ਹੀਰਾ ਸਿੰਘ। ਅੱਛਾ। ਇੱਕ ਨੰਦ ਸੀ। ਤੇ ਇੱਕ ਚੈਂਚਲ ਸੀ। ਅੱਛਾ। ਇੱਕ ਇਕਬਾਲ ਸਿੰਘ ਸੀ, ਉਹ ਸੋਟੀ ਨਾਲ ਤੁਰਦਾ ਸੀ, ਲੱਤ ਉਹਦੀ ਖਰਾਬ ਸੀ। ਅੱਛਾ ਅੱਛਾ। ਮੈਨੂੰ ਯਾਦ ਆ। ਨਾਲੇ ਸਾਡਾ ਇੱਥੇ ਮਹੱਲਾ ਸੀ ਉਹ। ਅੱਛਾ, ਤੁਹਾਡੇ ਮਹੱਲੇ ਦੇ ਵਿੱਚ ਰਹਿੰਦੇ ਸੀ? ਆਹ ਇੱਕ ਸਾਈਡ ਤੇ ਰਹਿੰਦੇ ਸੀ ਉਹ। ਤੇ ਉਹ ਇੱਕ ਧਨੀ ਸੀ। ਧਨੀ? ਹਾਂ ਜੀ। ਅੱਛਾ। ਉਹ ਦੂਜੇ ਕਸਬੇ ਵਿੱਚ ਵੀ ਸੀਗੇ ਸਿੱਖ, ਉਹਨਾਂ ਦਾ ਏਦਾਂ ਨਹੀਂ ਪਤਾ ਕਿਉਂਕਿ ਬਚਪਨ ਸੀਗਾ। ਅੱਛਾ, ਤੁਹਾਡੇ ਨਾਲ ਜਿਹੜੇ ਬੱਚੇ ਖੇਡਦੇ ਸੀ? ਹਾਂ ਜੀ। ਸਿੱਖਾਂ ਦੇ ਬੱਚੇ ਵੀ ਖੇਡਦੇ ਹੋਣੇ ਆ? ਉਹ ਸਿੱਖਾਂ ਦੇ ਛੋਟੇ ਸੀਗੇ। ਉਹਨਾਂ ਦਾ ਕੋਈ ਨਾਂ ਚੇਤਾ? ਉਹਨਾਂ ਦਾ ਜਿਹੜੇ ਸਾਡੇ ਤੋਂ ਵੱਡੇ ਸੀਗੇ। ਹਾਂਜੀ।
ਛੋਟੇ ਜਿਹੇ ਹੋਣਗੇ ਤੇ ਘਰ ਵੱਖਰਾ ਸੀ, ਉਹਨਾਂ ਦਾ ਦੀਨ ਬਹੁਤ ਵੱਖਰਾ ਸੀ। ਅਸੀਂ ਆਪਣੇ ਜਿਹੜੇ ਮਹੱਲੇ ਦੇ ਮੁੰਡੇ ਸੀ ਸਾਡੇ ਨਾਲ ਖੇਡਣ ਵਾਲੇ ਉਹ ਦੱਸ ਸਕਦੇ ਹਾਂ। ਸਹੀ ਸਹੀ। ਕੀ ਖੇਡਾਂ ਹੁੰਦੀਆਂ ਸੀ ਉਦੋਂ? ਉਹ ਖੇਡਾਂ ਜੀ ਸਾਰੀਆਂ ਖੇਡਾਂ ਹੁੰਦੀਆਂ ਸੀ। ਕਬੱਡੀ ਵੀ ਖੇਡਦੇ ਸੀਗੇ ਮੁੰਡੇ ਜਿਹੜੇ ਜਵਾਨ ਹੁੰਦੇ ਸੀ। ਫਿਰ ਆ ਗੋਲੀ ਨਾਲ ਗੋਲੀਆਂ ਵੀ ਖੇਡਦੇ ਸੀ। ਅੱਛਾ। ਤੇ ਪਤੰਗਬਾਜ਼ੀ ਵੀ ਕਰਦੇ ਸੀ। ਅੱਛਾ। ਗੁੱਲੀ ਡੰਡਾ ਵੀ ਖੇਡਦੇ ਸੀ। ਸਹੀ ਸਹੀ। ਗੁੱਲੀ ਡੰਡੇ ਦਾ ਪਤਾ ਹੋਣਾ ਤੁਹਾਨੂੰ, ਉਹ ਵੀ ਖੇਡਦੇ ਸੀ। ਸਹੀ ਹੋ ਗਿਆ। ਹਾਂ ਜੀ। ਤੇ ਇਹ ਦੱਸੋ ਪਿੰਡ ਦੇ ਵਿੱਚ ਸਕੂਲ ਹੈ ਸੀ? ਹਾਂ ਜੀ, ਮਿਡਲ ਸਕੂਲ ਸੀ। ਕਿਹੜੀ ਸਾਈਡ ਤੇ ਸੀ? ਬਸ ਇਸੇ ਸਾਈਡ ਤੇ ਸੀ, ਚੜ੍ਹਦੇ ਸਾਈਡ ਤੇ। ਹਾਂ ਜੀ। ਸਹੀ। ਮਿਡਲ ਸਕੂਲ ਸੀਗਾ, ਇੱਕ ਪ੍ਰਾਇਮਰੀ ਸੀ। ਉਹ ਸਾਡੇ ਘਰਾਂ ਕੋਲ ਹੀ ਸੀਗਾ। ਸਹੀ। ਤੇ ਮਿਡਲ ਉੱਥੇ ਸੀਗਾ। ਸਹੀ ਹੋ ਗਿਆ। ਤੇ ਉਦੋਂ ਇੰਨੀ ਕਿਤੇ ਆਬਾਦੀ ਸੀ, ਇੰਨੇ ਕਿਹੜਾ ਬੱਚਿਆਂ ਲੋਕ ਪੜ੍ਹਾਉਂਦੇ ਹੀ ਨਹੀਂ ਸੀ। ਹੁਣ ਤੇ ਹਾਂ ਬੱਚਿਆਂ ਨੂੰ ਲੋਕ ਕਸਰਤ ਨਾਲ ਪੜ੍ਹਾਉਂਦੇ ਆ। ਹਾਂਜੀ। ਉਦੋਂ ਕੋਈ ਨਹੀਂ ਸੀ ਐਡਾ। ਸਹੀ ਹੋ ਗਿਆ। ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਹਾਂ, ਵਿਸਾਖੀ ਦਾ ਮੇਲਾ ਲੱਗਦਾ ਸੀ ਪਿੰਡ ਦੇ ਵਿੱਚ। ਹਾਂ ਜੀ। ਉਹ ਤਲਾਅ ਤਲੂ ਬਣਿਆ ਸੀ, ਉੱਥੇ ਪਾਣੀ ਪਾ ਇਕੱਠਾ ਕਰਕੇ ਫਿਰ ਉਹ ਵਿੱਚ ਨਹਾਉਂਦੇ ਸੀ। ਅੱਛਾ। ਹਿੰਦੂ ਸਿੱਖ। ਇੱਕ ਪਾਸੇ ਖੁੱਡਾ ਜਿਹਾ ਬਣਿਆ ਸੀ, ਕਮਰਾ ਜਿਹਾ, ਉਹਦੇ ਉੱਤੇ ਛੱਤ ਨਹੀਂ ਸੀ। ਉੱਥੇ ਬੀਬੀਆਂ ਬੂਬੀਆਂ ਨਹਾ ਲੈਂਦੀਆਂ ਸੀ। ਜਿਹੜਾ ਤਲਾਅ ਸੀ ਉੱਥੇ ਬੰਦੇ ਨਹਾਉਂਦੇ ਸੀ। ਅੱਛਾ, ਉੱਥੇ ਬੰਦੇ ਨਹਾਉਂਦੇ। ਉਹਨੂੰ ਮਾਲੋ ਮੱਠ ਕਹਿੰਦੇ ਸੀ ਉਸ ਪਾਸੇ। ਮਾਲੋ ਮੱਠ। ਤੇ ਹੋਰ ਵੀ ਚੀਜ਼ਾਂ ਹੁੰਦੀਆਂ ਸੀ ਉੱਥੇ, ਕੋਈ ਖੇਡਾਂ ਦੂਸਰਾ ਮੇਲਿਆਂ ਦੇ ਵਿੱਚ? ਇੱਕ ਦੁਸਹਿਰਾ ਹੁੰਦਾ ਸੀ, ਦੁਸਹਿਰਾ ਜਿਹੜਾ ਨਾ ਹਾਰੂ ਰਾਮ ਲక్ష్మణ ਹੋਏ ਆ। ਅੱਛਾ। ਹਿੰਦੂਆਂ ਦੀ ਕਿਤੇ ਕਹਾਣੀ ਪੜ੍ਹੀ ਹੋਊਗੀ। ਅੱਛਾ। ਇਹ ਉਹਨਾਂ ਦਾ ਮੇਲਾ ਵੀ ਲੱਗਦਾ ਸੀ। ਸਹੀ। ਬਾਕੀ ਆ ਛੀਆਂ ਦਾ ਤਾਜੀਏ ਤੂਜੇ ਵੀ ਨਿਕਲਦੇ ਸੀ। ਅੱਛਾ, ਨਿਕਲਦੇ ਸੀ ਬਹੁਤ। ਪਠਾਨ ਕਿੰਨੇ ਛੀਆਂ ਸੀ। ਤੇ ਇਹ ਜਦੋਂ ਦੂਸਰਾ ਈਦ ਸ਼ਬਰਾਤ ਹੁੰਦੀ ਸੀ, ਹਾਂ ਜੀ, ਕੀ ਹਲਾਲ ਕਰਦੇ ਸੀ ਤੁਸੀਂ ਲੋਕ? ਬੈੜੀਆਂ ਵੀ ਕਰਦੇ ਸੀ। ਨਹੀਂ, ਮਨਾ ਨਹੀਂ ਸੀ ਕਰਦੇ ਸਿੱਖ? ਨਹੀਂ, ਉਹਲਾ ਤਾਂ ਮਨਾ ਹੁੰਦੇ ਹੀ ਨਹੀਂ ਸੀ। ਬਾਕੀ ਇਹ ਸੀ ਜਦੋਂ ਵਿੱਚ ਰਹੀਏ ਇਹਨਾਂ ਤੇ ਲਿਹਾਜ਼ ਮਲਾਜਾ ਹੁੰਦਾ। ਇੱਕ ਦਫਾ ਨਾ ਇਹ ਸਾਡੇ ਬੁੜੇ ਨੇ ਜੀ ਬੜੀ ਹਲਾਲ ਕੀਤੀ। ਤੇ ਉਹ ਹਿੰਦੂ ਸਿੱਖ ਆ ਕੇ ਬੜਾ ਮੇਰਾ ਪੜ੍ਹਨ ਲਿਖਣ ਨੂੰ ਬੜਾ ਹੁਸ਼ਿਆਰ ਸੀ। ਅੱਛਾ। ਤੇ ਉਹ ਜਦੋਂ ਕੱਲ ਸਾਲ 47 ਤੋਂ ਪਹਿਲਾਂ 46 45 ਚ ਖਪਤ ਵੀ ਇਹਨਾਂ ਤੋਂ 4 ਸਾਲ ਪਹਿਲਾਂ ਤੋਂ ਬਹੁਤੀ ਸੀ। ਅੱਛਾ। ਤੇ ਉਹ ਹੁਕਮਾ ਬਾਹਮਣ ਹੁੰਦਾ ਸੀ। ਹੁਕਮਾ ਬਾਹਮਣ ਸੀ। ਅੱਛਾ। ਉਹਨੇ ਵੀ ਉੱਥੇ ਆਇਆ ਨਾ, ਦੁੱਧ ਦੀ ਦੁਕਾਨ ਦੁੱਧ ਦਹੀਂ ਦੀ ਹੁੰਦੀ ਸੀ। ਗੁਲਾਮ ਰਸੂਲ ਸੀ ਉਹ ਜਲਾਇਆ, ਉਹਦੀ ਉਹ ਦੁਕਾਨ ਸੀ ਦੁੱਧ ਦਹੀਂ ਦੀ। ਉੱਥੇ ਅਖਬਾਰ ਆਉਂਦਾ, ਜਮਜਮ ਅਖਬਾਰ ਉਦੋਂ ਨਿਕਲਦਾ ਹੁੰਦਾ ਸੀ। ਅੱਛਾ। ਤੇ ਉਹ ਫਿਰ ਉਹ ਮੇਰੇ ਬੁੜੇ ਨੇ ਉੱਥੇ ਚਲੇ ਜਾਣਾ। ਇੱਕ ਸਾਡਾ ਤਾਜ ਲੱਗਦਾ ਸੀ, ਨੰਬਰਦਾਰ ਸੀ, ਸਾਜੀ ਖਾਂ ਉਹਦਾ ਨਾਂ ਸੀ। ਉਹਨੇ ਵੀ ਹੋਣਾ, ਹੋਰ ਲੋਕ ਵੀ ਬਹਿ ਜਾਣੇ, ਫਿਰ ਅਖਬਾਰ ਪੜ੍ਹਨਾ, ਸੁਣਨਾ, ਖਬਰਾਂ ਦੇਖਣੀਆਂ ਸੁਣਨੀਆਂ। ਇੱਕ ਦਿਨ ਜੀ ਉਹ ਹੁਕਮਾ ਆਇਆ ਨਾ। ਅੱਛਾ। ਉਹਨੂੰ ਪੁੱਛਿਆ ਕਿਸੇ ਨੂੰ ਵੀ, ਉਹ ਨਹੀਂ ਆਇਆ। ਹੋ ਸਕਦਾ ਵੀ ਕੋਈ ਕੰਮ ਹੋਊਗਾ। ਦੂਆ ਦਿਨ ਹੋਇਆ, ਫੇਰ ਨਾ ਆਇਆ। ਨੰਬਰਦਾਰ ਨੇ ਕਿਸੇ ਮੁੰਡੇ ਨੂੰ ਭੇਜਿਆ ਵੀ ਜਾ ਬਾਹਮਣ ਨਾਲ ਹੁਕਮੇ ਹਾਲ ਉਹਨੂੰ ਲੈ ਕੇ ਆ। ਉਹ ਕਿਉਂ ਨਹੀਂ ਆਇਆ? ਉਹ ਗਿਆ, ਜਾ ਕੇ ਸੱਦਿਆ ਤੇ ਆ ਗਿਆ। ਪਠਾਣਾ ਤੋਂ ਉੱਥੇ ਅਸਰ ਸੀ। ਹਾਂਜੀ। ਪਠਾਣਾ ਦਾ ਅਸਰ ਸੀ। ਅੱਛਾ। ਕੋਈ ਜੜ ਚੌਧਰਾ ਪਠਾਣਾ ਦੀ ਸੀ। ਅੱਛਾ। ਬੜੇ ਬੜੇ ਤਕੜੇ ਪਠਾਣ। ਉਹਨੇ ਜਾ ਕੇ ਆ ਵੀ ਤੁਹਾਨੂੰ ਨੰਬਰਦਾਰ ਸਾਹਿਬ ਦਾ। ਅੱਛਾ। ਉਹ ਆ ਗਿਆ। ਉਹ ਕਹਿੰਦਾ ਕਿਉਂ ਵੀ ਪੰਡਤ ਕਹਿੰਦੇ ਸੀ ਨਾ ਬਾਹਮਣਾਂ ਨੂੰ। ਅੱਛਾ। ਪੰਡਤਾ ਤੂੰ ਕੱਲ ਵੀ ਨਹੀਂ ਆਇਆ, ਪਰਸੋਂ ਵੀ ਨਹੀਂ ਆਇਆ, ਕਿੱਥੇ ਰਿਹਾ? ਕਹਿੰਦਾ ਜੀ ਆਉਣਾ ਕੀ ਆ, ਬਚ ਬੰਦੇ ਦਾ ਕੰਮ ਪੁੱਠਾ ਕਰ ਲੈਂਦੇ ਆ ਤੇ ਫਿਰ ਤੈਨੂੰ ਦੁੱਖ ਆਉਂਦਾ। ਉਹ ਕਹਿੰਦਾ ਕੀ ਕੰਮ ਕੀਤਾ ਬਾਈ? ਕਹਿੰਦਾ ਜੀ ਤੁਹਾਡੇ ਬੰਦੇ ਨੇ ਜੀ ਗਾਂ ਹਲਾਲ ਬੈੜੀ ਹਲਾਲ ਕੀਤੀ। ਅੱਛਾ। ਉਹ ਕਹਿੰਦਾ ਕਿਹਨੇ ਕੀਤੀ? ਉਹ ਦੱਸੇ ਨਾ। ਅਖੀਰ ਉਹ ਨੰਬਰਦਾਰ ਬਹੁਤ ਹੁਸ਼ਿਆਰ ਬੰਦਾ ਸੀ। ਅੱਛਾ। ਬਹੁਤ ਹੁਸ਼ਿਆਰ ਸੀ ਉਹ। ਵਕੀਲਾਂ 'ਚ ਵਕੀਲ, ਮੌਲਵੀਆਂ 'ਚ ਮੌਲਵੀ, ਪੀਰਾਂ 'ਚ ਪੀਰ। ਅੱਛਾ। ਹਰ ਮਹਿਫਲ ਦਾ ਬੰਦਾ ਸੀ। ਸਹੀ ਸਹੀ। ਉਹਨੇ ਹੌਲੀ ਹੌਲੀ ਟੋਟ ਆ ਕੇ ਉਹਨੂੰ ਪੁੱਛ ਲਿਆ। ਕਹਿੰਦਾ ਜੀ ਤੁਹਾਡੇ ਵਲੀ ਮੁਹੰਮਦ ਨੇ ਮੇਰੇ ਵਾਲਦ ਦਾ ਨਾਂ ਲਿਆ। ਅੱਛਾ। ਬੈੜੀ ਕੀਤੀ। ਕਹਿੰਦਾ ਜੇ ਉਹ ਸਾਡਾ ਭਰਾ ਜੇ ਉਹ ਬੈੜੀ ਕਰਦਾ ਤੇ ਸਾਨੂੰ ਵੀ ਤਾਂ ਪਤਾ ਹੁੰਦਾ ਨਾ ਵੀ ਬੈੜੀ ਦੀ ਕੁਰਬਾਨੀ ਦਿੱਤੀ ਉਹਨੇ। ਜੇ ਅਸੀਂ ਨਹੀਂ, ਸਾਡਾ ਟਾਈਮ ਲੱਗਾ ਜਾਣ ਦਾ, ਸਾਡੇ ਇੱਕ ਹੋਸ਼ ਉੱਤਾ ਹੁੰਦਾ। ਤੈਨੂੰ ਕਿਹਨੇ ਦੱਸਿਆ? ਮੈਨੂੰ ਕਿਸੇ ਨੇ ਦੱਸਿਆ। ਕਹਿੰਦਾ ਦੱਸਦਾ ਸਹੀ। ਅਖੀਰ ਪੁੱਛ ਕੇ ਨਾ ਉਹਨੂੰ ਕੋਤਰ ਖਾਤਰ ਕੇ ਉਹ ਇੱਕ ਪਰਚਾ ਪ੍ਰਤਾਪ ਹੁੰਦਾ ਸੀ, ਉਹ ਖੁਸ਼ੀਆ ਉਹਦਾ ਨਾਂ ਸੀ। ਖੈਰਾ ਖੁਸ਼ੀਆ ਦਾ ਪਿਓ ਨਾਲ ਖੁਸ਼ੀਆ ਸੀ, ਪੁੱਤ ਨਾਲ ਖੈਰਾ ਸੀ। ਅੱਛਾ। ਪੜ੍ਹੇ ਲਿਖੇ। ਹਾਂਜੀ, ਮੁਸਲਮਾਨ। ਹਾਂ, ਜੁਲਾਇਆ ਸੀ। ਅੱਛਾ, ਜੁਲਾਇਆ। ਸ਼ਰਾਰਤੀ ਬੰਦੇ ਹੁੰਦੇ ਨੇ ਵਿੱਚ। ਉਹਨੇ ਆਖੇ ਕਹਿੰਦਾ ਪੰਡਤਾ ਕਿਹਦਾ ਨਾਂ ਲੈਣ ਡਿਆ? ਹੁਣ ਤਾਂ ਅਸੀਂ ਪਰਚਾ ਪ੍ਰਤਾਪ ਕਹਿੰਦੇ ਆ। ਅੱਛਾ। ਸ਼ਹੀਦਾਂ ਦੇ ਮਹੱਲੇ ਉਹਨੇ ਤੁਰਨਾ ਹੈ, ਇਹ ਸਾਡੀ ਬਸਤੀ ਆ ਜਾਣਾ, ਇੱਥੋਂ ਦੀ ਖਬਰ ਲੈਣੀ। ਉੱਥੇ ਇੱਕ ਜਲਾਇਆ ਹੁੰਦਾ ਸੀ ਨਬੀ ਬਖਸ਼। ਅੱਛਾ। ਉਹਦੇ ਕੋਲ ਬਹਿ ਜਾਣਾ, ਉਹਦੇ ਕੋਲ ਖਬਰਾਂ ਲੈਣੀਆਂ, ਕੋਈ ਦੇਣੀਆਂ। ਫਿਰ ਅੱਗੇ ਪੱਕਾ ਮਹੱਲੇ ਦਾ ਨਾਂ ਸੀ, ਉੱਥੇ ਚਲੇ ਜਾਣਾ। ਜਾਣੀ ਉਹਨੇ ਸਾਰੇ ਸ਼ਹਿਰ 'ਚ ਲੋਡੇ ਵੇਲੇ ਤੇ ਗੁਰਦਾਰੀ ਕਰਨੀ। ਇੱਥੇ ਦੀਆਂ ਉੱਥੇ, ਉੱਥੇ ਦੀਆਂ ਇੱਥੇ। ਜੇ ਨੰਬਰਦਾਰ ਨੇ ਐਸਾ ਚੱਕਰ ਦਿੱਤਾ ਉਹਨੂੰ,
ਪਤਾ ਤਾਂ ਸੀਗਾ ਵੀ ਬੜੀ ਕੀਤੀ ਆ। ਉਹਨੂੰ ਇਸ ਗੱਲ ਤੇ ਮੁਤਮਿਨ ਕਰ ਲਿਆ ਵੀ ਨਹੀਂ ਐਵੇਂ ਤੁਹਾਨੂੰ ਕਿਸੇ ਨੇ ਬਹਿਮ ਚ ਪਾਤਾ ਵੀ ਜਰਾ ਇਹ ਹੁੰਦਾ ਸੀ ਕੋਲ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਹਿਆ ਹੁੰਦੀ ਸੀ ਹਾਂ ਸ਼ਰਮ ਹਜ਼ਾ ਸੀ ਹੋਰ ਉਹ ਸਾਨੂੰ ਰੋਕ ਨਹੀਂ ਸੀ ਸਕਦੇ। ਇਹ ਗੱਲ ਹੈਗੀ ਆ ਜੀ ਉਦੋਂ ਹਕੂਮਤ ਸੀ ਅੰਗਰੇਜ਼ ਦੀ ਉਹ ਆਪ ਵੀ ਖਾਂਦਾ ਸੀ ਦੂਸਰਿਆਂ ਨੂੰ ਵੀ ਖਵਾਉਂਦਾ ਦੂਜਿਆਂ ਨੂੰ ਵੀ ਖਵਾਉਂਦਾ ਸੀ ਤੇ ਜਿੱਥੇ ਕੋਈ ਪਿੰਡ ਏਦਾਂ ਦੇ ਵੀ ਸੀ ਜਿਹਦਾ ਮਜ਼ਹਬ ਸੀ ਉਹ ਆਪਣੇ ਮਜ਼ਹਬ ਦੇ ਵਿੱਚ ਆਜ਼ਾਦ ਸੀ। ਹਾਂ ਜੀ ਹੋ ਵੀ ਇਲਾਕਾ ਸੀਗੇ ਜਿੱਥੇ ਸਿੱਖਾਂ ਹਿੰਦੂਆਂ ਦਾ ਜ਼ੋਰ ਸੀ ਉੱਥੇ ਨਹੀਂ ਵੀ ਕਰਨ ਦਿੰਦੇ ਸੀ। ਇੱਥੇ ਸਾਡੇ ਤਾਂ ਵੀ ਪਠਾਣਾ ਦਾ ਜ਼ੋਰ ਸੀ ਸਹੀ ਤੇ ਚੁੱਪ ਕਰ ਲੈਂਦੇ ਸੀ। ਅਗਰ ਇੱਕ ਵਾਰ ਦੀ ਗੱਲ ਮੈਂ ਤੁਹਾਨੂੰ ਆਪਣੀ ਆਪ ਹੀ ਦੱਸੋ ਜੀ। ਹਾਂ ਜੀ ਉਹ ਮਾਂ ਸਾਡੀ ਕਹਿੰਦੀ ਕਿ ਜਾ ਇੱਕ ਬੰਸੀ ਖੱਤਰੀ ਹੁੰਦਾ ਸੀ ਦੁਕਾਨਦਾਰ ਅੱਛਾ ਉੱਥੋਂ ਹਲਦੀ ਲਿਆ। ਉਹ ਮੈਂ ਚਲੇ ਗਿਆ ਜੀ ਮੈਂ ਕਿਹਾ ਚਾਚਾ ਜੀ ਹਲਦੀ ਦਿਓ ਹਲ ਜਿਹੜੇ ਕਿੰਨੇ ਦੀ ਬਚਪਨ ਸੀ ਛੋਟਾ ਸੀ 8 ਸਾਲ ਦਾ। ਉਹ ਕਹਿੰਦਾ ਖਾਂ ਸਾਹਿਬ ਕੀ ਪਕਾਉਣਾ ਕੱਲ੍ਹ 'ਚ ਪਾਉਣੀ ਆ ਬਾਬਾ ਗਾਈ ਦੀਆਂ ਲੱਤਾਂ ਲਿਆਇਆ ਸੀ ਉਹਦੇ 'ਚ ਪਾਉਣੀ ਆ ਰਾਮ 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 ਫਟਾਫਟ ਦੇਤੀ ਤੇ ਮੈਨੂੰ ਤੋੜ ਦਿੱਤਾ। ਮਗਰੋਂ ਮੇਰਾ ਬਾਬਾ ਆ ਗਿਆ ਉੱਧਰੋਂ ਕਿਤੇ ਦਾਦਾ ਮੇਰਾ ਉਹ ਕਹਿੰਦਾ ਖਾਂ ਸਾਹਿਬ ਹੁਣ ਤੁਸੀਂ ਗਾਈਆਂ ਦੀਆਂ ਲੱਤਾਂ ਖਾਂਦੇ ਹੋ। ਉਹ ਕਹਿੰਦਾ ਤੁਹਾਨੂੰ ਕਿਹਨੇ ਦੱਸਿਆ ਮੇਰਾ ਖਾਂ ਸਾਹਿਬ ਦੱਸ ਕੇ ਗਿਆ ਵੀ ਬਾਬਾ ਲਿਆਇਆ ਸੀ। ਉਹ ਕਹਿੰਦਾ ਲਾਲਾ ਜੀ ਗੱਲ ਹੈਗੀ ਪਹਾੜੀ ਬੱਕਰਾ ਕੀਤਾ ਸੀ ਉਹਨੇ ਰੱਖੇ ਕਤਾਈ ਨੇ। ਉਹ ਪਹਾੜੀ ਬੱਕਰੇ ਦੀ ਲੱਤਾਂ ਤੇ ਤੁਹਾਨੂੰ ਪਤਾ ਵੀ ਬੱਕਰੀ ਵੱਡਾ ਹੁੰਦਾ ਉਹ ਵੱਡੀਆਂ ਵੱਡੀਆਂ ਹੁੰਦੀਆਂ ਵਾ ਤੇ ਉਹ ਨਿਆਣਾ ਉਹਨੇ ਕਿਹਾ ਵੀ ਗਾਈ ਦੀਆਂ ਵਾ। ਪਹਾੜੀ ਬੱਕਰੇ ਦੇ ਖਰੌੜੇ ਮੈਂ ਰੱਖੇ ਤੋਂ ਲਿਆਂਦੇ ਤੁਸੀਂ ਪੁੱਛ ਸਕਦੇ ਹੋ ਜਾਣੀ ਹਯਾ ਸ਼ਰਮ ਸੀ ਹੋਰ ਕੋਈ ਨਹੀਂ ਸੀ ਸਾਨੂੰ ਤੇ ਵੀ। ਹੁਣ ਇਹ ਦੱਸੋ ਹਾਂਜੀ ਕਿ ਜਦੋਂ ਉਜਾੜੇ ਪਏ ਹਾਂਜੀ ਤੁਹਾਡੇ ਲੋਕਾਂ ਨੂੰ ਕਿੱਦਾਂ ਪਤਾ ਲੱਗਾ ਕਿੱਦਾਂ ਨਿਕਲੇ ਆਪਣੇ ਪਿੰਡੋਂ? ਗੱਲ ਹੈਗੀ ਹੈ ਜੀ ਸਾਡੇ ਪਿੰਡ 'ਚ ਅਮਲ ਰਿਹਾ ਇੱਕ ਬੰਦਾ ਕਤਲ ਹੋਇਆ ਸੀ ਉਹ ਮੇਰੇ ਭਾਈ ਦਾ ਸਾਂਢੂ ਸੀ ਉਹ ਤਹਿਸੀਲਦਾਰ ਨਾਲ ਲੀਡਰ ਸੀ। ਕਿਹਦਾ ਸੀ? ਲੀਡਰ ਸੀ ਤਹਿਸੀਲਦਾਰ ਦਾ। ਅੱਛਾ ਉਥੋਂ ਤਨਖਾਹ ਲੱਭੀ ਤੇ ਪਿੰਡ ਨੂੰ ਜਾਂਦਾ ਸੀ। ਅੱਛਾ ਰਸਤੇ 'ਚ ਪਿੰਡ ਆਉਂਦਾ ਸੀ ਬੁੱਢੀ ਪਿੰਡ ਉਹਨੂੰ ਕਹਿੰਦੇ ਸੀ। ਉਥੋਂ ਦੀ ਮੰਡੀਰ ਸੀਗੀ ਉਹਨਾਂ ਨੇ ਉਹਨੂੰ ਅਜ਼ਾਨ ਹੋ ਜਾਂਦਾ। ਅੱਛਾ ਜੀ ਕਿੱਦਾਂ ਮਰਿਆ ਉਹ ਬੰਦਾ? ਉਹ ਜਨਾਬ ਨਕੋਦਰ ਨੂੰ ਲੱਗਾ ਸੀ ਤਹਿਸੀਲੇ। ਅੱਛਾ ਲੀਡਰ ਸੀ ਉਹ ਤਹਿਸੀਲਦਾਰ ਦਾ ਲੀਡਰ। ਹਾਂ ਜੀ ਅੱਛਾ ਉਥੋਂ ਤਨਖਾਹ ਲੈ ਕੇ ਤੇ ਹੁਣ ਪਿੰਡ ਨੂੰ ਚੱਲਿਆ ਤੇ 20 ਬੱਚੇ ਉਹਦੇ ਪਿੰਡ ਆਇਆ ਸੀ ਸੀਗਾ ਕਿਸੇ ਹੋਰ ਥਾਂ ਦੇ। ਅੱਛਾ ਤੇ ਖਾਨ ਸਾਹਿਬ ਹੁਸੈਨ ਖਾਨ ਦਾ ਜਵਾਈ ਸੀ। ਅੱਛਾ ਉਹ ਵੀ ਤਕੜੇ ਬੰਦੇ ਸੀ। ਸਹੀ ਤੇ ਉਹ ਬੀਵੀ ਦਾ ਨਾਮ ਵਜ਼ੀਰ ਸੀ ਕਿਉਂਕਿ ਮੇਰੇ ਭਰਾ ਦਾ ਸਾਂਢੂ ਸੀ। ਅੱਛਾ ਉਸ ਸਾਡੇ ਭਰਾ ਦੇ ਤੇ ਇੱਧਰ ਆ ਕੇ ਵਿਆਹ ਹੋਇਆ ਤੇ ਉਹਦਾ ਤੇ ਉੱਥੇ ਹੋਇਆ ਸੀ ਉਹਦੇ ਮੁੰਡੇ ਨਾਲ ਵੀ ਇੱਕ ਨਾਜ਼ਰੀ ਸੀ। ਅੱਛਾ ਹਾਂਜੀ ਉਹ ਵਜ਼ੀਰ ਜਿਹੜੀ ਸੀ ਨਾ ਉਹ ਬੀਵੀ ਦਾ ਵਜ਼ੀਰ ਸੀ। ਉਹ ਜਦੋਂ ਆਉਂਦਾ ਸੀ ਤੇ ਉਹ ਰਸਤੇ 'ਚ ਉਹਨਾਂ ਸਿੱਖਾਂ ਦੀ ਮੰਡੀਰ ਜਲੀ ਸੀ ਉਹਨਾਂ ਨੇ ਉਹਨੂੰ ਚੱਕ ਠੋਕਿਆ। ਅੱਛਾ ਮਾਰ ਦਿੱਤਾ? ਮਾਰ ਦਿੱਤਾ। ਸਾਈਕਲ ਵੀ ਲੈ ਗਏ ਉਹਦੇ ਜੋ ਕੁਝ ਕੋਲ ਸੀ ਘੜੀ ਵੀ ਲਾ ਗਏ ਕੱਪੜੇ ਕੁਪੜੇ ਵੀ ਲੈ ਗਏ ਪੈਸੇ ਵੀ ਲੈ ਗਏ। ਅੱਛਾ ਉਹ ਉੱਥੇ ਸੜਕ ਤੇ ਪਿਆ ਟਾਂਗਿਆਂ ਵਾਲਾ ਜਦੋਂ ਕੋਈ ਆਵੇ ਲਾਸ਼ ਪਈ ਦੇਖ ਭਜਾ ਕੇ ਨਗਾ ਦੇਵੇ। ਅੱਛਾ ਡਰ ਗਏ? ਆਹੋ ਤੇ ਉਹ ਮੁੜ ਕੇ ਜੀ ਇਦੋਂ ਵਾਲੇ ਸਵੇਰਾ 2:30-3 ਦਾ ਟਾਈਮ ਸੀ। ਉਹ ਸਾਡਾ ਬੂਹਾ ਖੜਕਿਆ ਬਾਹਰੋਂ ਉਹ ਬੈਠ ਕੇ ਸਾਡੀ ਬੰਦ ਸੀ ਘਰ ਕੋਈ ਨਹੀਂ ਸੀ ਤੇ ਉਹ ਆ ਕੇ ਬੂਹਾ ਸਾਡਾ ਕਿਸੇ ਨੇ ਖੜਕਾਇਆ ਅਗੇ ਤੁਹਾਡਾ ਬਾਬਾ ਕਿੱਥੇ ਆ? ਹਾਂਜੀ ਤੇ ਮਾਂ ਸਾਡੀ ਕਹਿਣ ਲੱਗੀ ਕਿ ਕੀ ਗੱਲ ਖੈਰ ਤਾਂ ਹੈ ਅਗੇ ਉਹ ਉੱਥੇ ਬਾਬਾ ਵੱਢਿਆ ਗਿਆ ਜੀ ਰਾਹ 'ਚ। ਅੱਛਾ ਇਹ ਕਿਤੇ ਗਿਆ ਸੀਗਾ ਉਦੋਂ ਕਿਹੜੇ ਟੈਲੀਫੋਨ ਹੁੰਦੇ ਸੀ ਤੇ ਆਈ ਤਾਂ ਪਤਾ ਲੱਗਣਾ ਜੇ ਖਤ ਲਿਖੀ ਤੇ 15 ਦਿਨ ਹੀ ਮਿਲਦਾ ਸੀ। ਅੱਛਾ ਲਓ ਜੀ ਉਹ ਮਾਂ ਸਾਡੀ ਨੂੰ ਫਿਕਰ ਪੈ ਗਿਆ ਵੀ ਸਹੁਰਾ ਸੀ। ਅੱਛਾ ਤੇ ਉਹਨੇ ਕਿਸੇ ਮੁੰਡੇ ਨੂੰ ਭਜਾ ਕੇ ਬੁੜੇ ਸਾਡੇ ਨੂੰ ਸੱਦਿਆ। ਤਦ ਤੱਕ ਗੱਲ ਲੰਗੀ ਹੋਊਗੀ ਕਿਸੇ ਨੇ ਜੀ ਕੋਈ ਦਲੇਰ ਬੰਦੇ ਵੀ ਹੁੰਦੇ ਟਾਂਗਾ ਰੋਕ ਕੇ ਦੇਖਿਆ ਵੀ ਨਹੀਂ ਪਛਾਣੀਏ ਤੇ ਸੀ ਵੀ ਕੌਣ ਹੈ। ਅੱਛਾ ਸਾਰੇ ਬੰਦੇ ਇੱਕੋ ਜਿਹੇ ਤੇ ਨਹੀਂ ਡਰੂ ਹੁੰਦੇ। ਹਾਂਜੀ ਕਿਸੇ ਨੇ ਟਾਂਗਾ ਰੋਕ ਕੇ ਪਛਾਣ ਲਿਆ ਉਹਨੇ ਕਹੇ ਤੇ ਰੱਖਾ ਹੈਗਾ ਸੈਨ ਖਾਨ ਦਾ ਜਵਾਈ। ਅੱਛਾ ਤੇ ਉਹ ਆ ਕੇ ਫਿਰ ਪਿੰਡ ਦੱਸਿਆ ਉਹ ਚਲੇਗਾ ਜਾ ਕੇ ਚੁੱਕ ਲਿਆ ਹੋਰ ਕੀ ਕਰਨਾ ਸੀ ਲਿਆ ਕੇ ਦੱਬ ਦੂ ਦਿੱਤਾ। ਫਿਰ ਉਦੋਂ ਕੌਣ ਪੁੱਛਦਾ ਸੀ? ਫਿਰ ਉਸ ਤੋਂ ਬਾਅਦ ਤੁਸੀਂ ਲੋਕ ਕਿੰਨੇ ਦਿਨਾਂ ਬਾਅਦ ਨਿਕਲੇ? ਅਸੀਂ ਰੋਲੇ ਜਦੋਂ ਮਹੀਨਾ ਹੋ ਗਿਆ ਮਹੀਨਾ ਡੇਢ 2 ਸਾਡੇ ਕੋਲ ਤਲਬਨ ਪਿੰਡ ਸੀ। ਤਲਬਨ ਜ਼ਿਲ੍ਹੇ ਤਹਿਸੀਲ ਫਲੌਰ 'ਚ ਉਹ ਰਜਪੂਤ ਸੀਗੇ ਬੜੇ ਤਕੜੇ। ਅੱਛਾ ਉਹਨਾਂ ਨੇ ਉੱਥੇ ਬੜੇ ਮੁਕਾਬਲੇ ਕੀਤੇ ਸਿੱਖਾਂ ਦੇ ਬੜੇ ਹੁੰਦੇ ਰਹੇ। ਹਾਂਜੀ ਉੱਥੇ ਹਮਲੇ ਹੁੰਦੇ ਰਹੇ ਜਿੱਥੇ ਹੁੰਦੇ ਰਹੇ ਨੇ ਉਸ ਪਿੰਡ ਇਹ ਇਦਾਂ ਹੁੰਦੀ ਸੀ ਸਿੱਖ ਪੈਂਦੇ ਸੀ ਇਕੱਠੇ ਹੋ ਕੇ ਜਿਹੜਾ ਮੁਸਲਮਾਨਾਂ ਦਾ ਪਿੰਡ ਹੋਣਾ ਛੋਟਾ ਮੋਟਾ ਵੱਢ ਕੱਟ ਜਾਣਾ ਤੇ ਆਪ ਨੱਠ ਜਾਣਾ ਅੱਗ ਵੀ ਲਾ ਦੇਣੀ। ਅੱਛਾ ਤੇ ਇਹ ਉਹਨਾਂ ਫਿਰ ਰਜਪੂਤ ਬੜੇ ਦਲੇਰ ਸੀ ਉਹ ਹਾਲਾ ਮੌਲਵੀ ਆਦਮੀ ਸੀ ਉਹ। ਅੱਛਾ ਬਸ ਸਹੀ ਅਕੀਦਾ ਸੀ ਪੜ੍ਹੇ ਲਿਖੇ ਬੰਦੇ ਸੀ। ਸਹੀ ਤੇ ਸੀਗੇ ਸਾਰੇ ਫੌਜੀ ਬੜੇ ਅਫਸਰ ਸੀ। ਅੱਛਾ 3 ਭਰਾ ਸੀ ਇੱਕ ਨਾ ਮਹਮੂਦ
ਸੀਗਾ, ਇੱਕ ਨਾ ਹਬੀਬੁੱਲਾ ਸੀ ਤੇ ਇੱਕ ਦਾ ਕੁਛ ਹੋਰ ਨਾਂ ਸੀ। ਅੱਛਾ ਖੈਰ ਜੀ ਉਹਨਾਂ ਨੇ ਕਿਹਾ ਵੀ ਇਹ ਜੇ ਸਾਡੇ ਮੁਸਲਮਾਨਾਂ ਨੂੰ ਵੱਢੀ ਆਉਂਦੇ ਇਹਨਾਂ ਦਾ ਕੁਛ ਕਰੀਏ। ਉਹਨਾਂ ਨੇ ਇਕੱਠ ਕੀਤਾ, ਇਕੱਠ ਕਰਕੇ ਇੱਕ ਪੁਆਧਰੇ ਪਿੰਡ 'ਚ ਸਿੱਖਾਂ ਦਾ, ਅੱਛਾ ਫਿਰ ਉੱਥੇ ਜਾ ਪਿਆ ਕੋਈ 500-600 ਬੰਦਾ ਇਕੱਠਾ ਹੋ ਕੇ। ਅੱਛਾ ਇਹਨਾਂ ਜਾ ਕੇ ਜੀ ਰਾਤ ਨੂੰ ਇੱਕ ਗੱਲ ਕਹੀ ਉਹਨਾਂ ਨੂੰ ਵੀ ਇੱਕ ਤਾਂ ਜਵਾਨ ਬੱਚੇ ਨੂੰ ਹੱਥ ਵੀ ਨਹੀਂ ਲਾਉਣਾ, ਜਵਾਨ ਬੱਚੀ ਨੂੰ ਹੱਥ ਨਹੀਂ ਲਾਉਣਾ, ਲੱਤ ਨਹੀਂ ਲਾਉਣਾ, ਹੂੰ ਬੁੱਢੇ ਕਿਸੇ ਨੂੰ ਕੁਝ ਨਹੀਂ ਕਹਿਣਾ, ਬੁੱਢੀ ਕਿਸੇ ਨੂੰ ਕੁਝ ਨਹੀਂ ਕਹਿਣਾ, ਜਿਹੜੇ ਅੱਗੋਂ ਮੁਕਾਬਲਾ ਕਰਨ ਆਕੜ ਉਹਨਾਂ ਨੂੰ ਵੱਢੋ। ਅੱਛਾ ਇਹਨਾਂ ਫਿਰ ਚੰਗੇ ਜੀ ਰਗੜੇ ਕੀਤੇ ਉਹਨਾਂ ਲੋਕਾਂ ਨਾਲ। ਸਹੀ ਅਖੀਰ ਉਹਨਾਂ ਦੀ ਹਕੂਮਤ ਸੀ, ਹੂੰ ਇਹਨਾਂ ਦੇ ਕੋਠੀ ਤੇ ਹਮਲੇ ਕਰਨ ਲੱਗ ਪੈਸੇ ਇਕੱਠੇ ਹੋ ਕੇ 500-500 400-400। ਅੱਛਾ ਉਹਨਾਂ ਦਾ ਬੜਾ ਮੁਕਾਬਲਾ ਕੀਤਾ, ਕਿੰਨੇ ਮਹੀਨੇ ਕੀਤਾ। ਉਸ ਪਿੰਡ ਵਾਲਿਆਂ ਨੇ? ਹਾਂਜੀ ਉਹਨਾਂ ਰਿਪੋਰਟਾਂ ਨੇ। ਅੱਛਾ ਅਖੀਰ ਫਿਰ ਜਦੋਂ ਹਿਸਾਬ ਲੱਗਾ ਵੀ ਸਾਨੂੰ ਜਾਣਾ ਹੀ ਪੈਣਾ, ਉਹਨਾਂ ਫਿਰ ਘੋੜੀ ਫੇਰ ਦਿੱਤੀ ਇਲਾਕੇ 'ਚ, ਫੇਰ ਦਿੱਤੀ ਘੋੜੀ? ਘੋੜੀ ਫੇਰ ਦਿੱਤੀ। ਲੋਕ ਉਹਨਾਂ ਵਾਸਤੇ ਕਿ ਉਹਨਾਂ ਦੇ ਉੱਤੇ ਸੀ ਕਿ ਵੀ ਜਦੋਂ ਉਹ ਨਿਕਲਣ ਉਦੋਂ ਅਸੀਂ ਨਿਕਲ। ਹਾਂਜੀ ਵੀ ਤਕੜੇ ਉਹਨਾਂ ਨੇ ਡੱਕਾ ਲਾਇਆ, ਅੱਗੋਂ ਰੁਕੇ ਹੋਏ ਆ। ਬਾਬਾ ਸਾਨੂੰ ਬੜੇ ਤਕੜੇ ਸੀ ਜ਼ਿਮੀਂਦਾਰ। ਹਾਂਜੀ ਜ਼ਮੀਨ ਭਾਂਡੇ ਵਾਲੇ ਜ਼ਮੀਨ ਛੱਡ ਕੇ ਉਹ ਬਹੁਤ ਹਰ ਪਾਸੇ ਹੀ ਤਕੜੇ ਸੀ। ਅੱਛਾ ਹੱਥੀ ਪੈਰੀ ਵੀ ਤਗੜੇ ਸੀ, ਜ਼ਮੀਨ ਬੜੀ ਸੀ। ਹੂੰ ਉਹ ਫਿਰ ਇੱਥੇ ਆ ਕੇ ਕਮਾਲੀਏ ਵੀ ਉਹ ਰਹੇ ਆ, ਇੱਥੇ ਕਮਾਲੀਏ ਰਹਿੰਦੇ ਆ ਉਹ ਰਾਜਪੂਤ ਜਿਹੜੇ? ਹਾਂਜੀ ਸਹੀ। ਹੁਣ ਤਾਂ ਮਰ ਗਏ ਪੁਰਾਣੇ ਜਿਹੜੇ ਅਸੀਂ ਗਾਂ ਬੱਚੇ ਹੋਣਗੇ। ਅੱਛਾ ਫਿਰ ਤੁਸੀਂ ਉਸ ਉਹ ਰਾਤ ਨੂੰ ਫਿਰ ਘੋੜੀ ਤੇ ਆਇਆ ਬੰਦਾ। ਹੂੰ ਅੱਛਾ ਉਹਨੇ ਫਿਰ ਜਦੋਂ ਘੋੜੀ ਭਜਾਈ ਫਿਰ ਹੀ ਕਈਆਂ ਪਾਸਿਆਂ ਦੇ ਭੇਜੇ ਬੰਦੇ ਉਹਨਾਂ ਨੇ ਘੋੜੀਆਂ ਤੇ, ਬੰਦੇ ਹਿੰਮਤ ਵਾਲੇ ਸੀ ਉਹ। ਅੱਛਾ ਨਾਲ ਅਸਲਾ ਵੀ ਹੁੰਦਾ ਸੀ ਉਹਨਾਂ ਕੋਲ। ਇਹ ਤਾਂ ਨਹੀਂ ਵੀ ਹੁਣ ਘੋੜੀ ਤੇ ਚੜ੍ਹ ਇੱਕ 4 ਮੀਲ ਸੀ ਸਾਡੇ ਪਿੰਡ ਤੋਂ, ਤੇ ਇਕੱਲਾ ਨੇ ਆ ਸਕਦਾ ਸੀ। ਹਾਂਜੀ ਤੇ ਉਹ ਹਿੰਮਤ ਵਾਲੇ ਸੀ, ਉਹਨਾਂ ਨੇ ਆ ਕੇ ਮੇਰੇ ਬੁੜੇ ਨੂੰ ਦੱਸਿਆ, ਕਹਿਣ ਲੱਗੇ ਵੀ ਹੁਣ ਕੋਈ ਵਾਹ ਨਹੀਂ, ਬਿਹਤਰ ਹੁਣ ਇਹ ਆ ਵੀ ਤੁਸੀਂ ਆਪਣੇ ਇੱਥੇ ਸਾਰੇ ਲੋਕਾਂ ਨੂੰ ਐਲਾਨ ਕਰ ਦਿਓ ਵੀ ਸਵੇਰ ਨਕੋਦਰ ਕੈਂਪ ਬਣਨਾ ਤੇ ਤੁਸੀਂ ਉੱਥੇ ਪਹੁੰਚ ਜਾਓ। ਅੱਛਾ ਵੀ ਉਹ ਫਿਰ ਜਿਹੜੇ ਹੋਰ ਪਿੰਡ ਸੀ, ਤੈਨੂੰ ਮੈਨੂੰ ਇੱਕ ਦੂਏ ਤੋਂ ਕਹਿੰਦੇ ਨਾ ਸੀਨਾ ਬਸੀਨਾ। ਹਾਂਜੀ ਕੋਈ ਤਾਂ ਖਬਰ ਹੁੰਦੀ ਅਖਬਾਰਾਂ 'ਚ ਆਉਂਦੀ ਹੈ, ਕੋਈ ਰੇਡੀਓ ਤੋਂ ਹੁੰਦੀ, ਕੋਈ ਟੀਵੀ ਤੇ ਆਉਂਦੀ ਆ। ਹਾਂਜੀ ਤੇ ਇੱਕ ਖਬਰ ਹੁੰਦੀ ਆ ਹੁਣ ਕਿਸੇ ਨੇ ਗਾਉਣ ਵਾਲੇ ਨੇ ਇੱਥੇ ਆਉਣਾ ਹੋਵੇ ਤੇ ਕਦੀ ਕਿਸੇ ਨੇ ਇਸ਼ਤਿਹਾਰ ਛਪਾਇਆ ਨਹੀਂ, ਉਹ ਸੀਨਾ ਬਸੀਨਾ ਹੀ ਲੋਕਾਂ ਨੂੰ ਪਤਾ ਚੱਲ ਜਾਂਦਾ ਜੀ ਆਲਮ ਲੋਹਾਰ ਆ ਰਿਹਾ ਜੀ ਖਾਲੇ। ਹਾਂਜੀ ਸਭ ਲੋਕ ਚਲੇ ਜਾਂਦੇ। ਇਸ ਤਰ੍ਹਾਂ ਹੀ ਹੈ। ਇਸੇ ਤਰ੍ਹਾਂ ਫਿਰ ਸੀਨਾ ਬਸੀਨਾ ਪਤਾ ਚੱਲ ਗਿਆ ਲੋਕਾਂ ਨੂੰ, ਸਵੇਰ ਦੌੜਾਂ ਲੱਗ ਗਈਆਂ, ਨਾ ਕੋਈ ਚੁੱਕਿਆ ਨਾ ਕੋਈ ਲਿਆ। ਉਦਾਂ ਹੀ ਘਰ ਭਰੇ ਛੱਡ ਕੇ ਆ ਗਏ। ਅੱਛਾ ਮਕਾਨ ਆਪਣੇ ਭਰੇ ਛੱਡ ਕੇ ਆ ਗਏ? ਉਦਾਂ ਹੀ ਕੋਈ ਜੁੱਲਾ ਕੋਈ ਮੰਜਾ ਕੋਈ ਸ਼ਾਇ ਨਹੀਂ। ਉਹ ਤਾਂ ਸਾਨੂੰ ਪਤਾ ਜਿੱਦਾਂ ਅਸੀਂ ਆਏ ਆ, ਸਾਨੂੰ ਹੋਸ਼ ਆ, ਛੱਪੜਾ ਦਾ ਪਾਣੀ ਪੀ ਕੇ ਇੱਥੇ ਪਹੁੰਚੇ ਆ। ਨਹੀਂ ਜਦੋਂ ਪਿੰਡੋਂ ਨਿਕਲੇ ਹੋ ਗੱਡੀਆਂ 'ਚ ਆਪਣੇ ਆਏ ਕਿ ਜਿਹੜਾ ਜ਼ਿਮੀਂਦਾਰ ਸੀ ਉਹ ਤਾਂ ਗੱਡੀਆਂ ਤੇ ਆ ਗਏ। ਅੱਛਾ ਹੁਣ ਅਸੀਂ ਤੇ ਜ਼ਿਮੀਂਦਾਰਾਂ ਨਹੀਂ ਕਰਦੇ, ਜ਼ਮੀਨਾਂ ਦਿੱਤੀਆਂ ਠੇਕੇ ਤੇ। ਅੱਛਾ ਤੇ ਉਹ ਤੇ ਫਿਰ ਉਹਨਾਂ ਨੇ ਉੱਦੇ ਤੁਰ ਕੇ ਹੀ ਆਉਣਾ ਸੀ, ਉੱਥੋਂ 4-5 ਮੀਲ ਸੀਗਾ ਕੈਂਪ। ਸਹੀ ਸਹੀ। ਤੇ ਇਦਾਂ ਹੀ ਆ ਗਏ ਤੇ ਸਾਨੂੰ ਉਹਨਾਂ ਬੜਾ ਜ਼ੋਰ ਲਾਇਆ ਸਿੱਖਾਂ ਨੇ। ਉਹ ਜਿਹੜੇ ਇੰਦਰ ਸਿਆਂ ਸੀਗੇ, ਭਗਵਾਨ ਸਿਆਂ ਸੋਹਣ, ਉਹਨਾਂ ਨੇ ਕਿਹਾ ਤੁਸੀਂ ਨਾ ਜਾਓ। ਸੇ ਕੋਲ ਖੱਤਰੀ ਵੀ ਸੀ ਬੜੇ ਤਕੜੇ। ਅੱਛਾ ਕੋਈ 1000 ਘਮਾਂ ਦੇ ਮਾਲਕ ਸੀ ਉਹ। ਅੱਛਾ ਉਹਨਾਂ ਨੇ ਵੀ ਬੜਾ ਜ਼ੋਰ ਲਾਇਆ ਵੀ ਤੁਸੀਂ ਨਾ ਜਾਓ। ਅਸੀਂ ਚੰਦ ਦਿਨ ਦੀ ਗੱਲ ਹੈਗੀ ਆ ਤੇ ਅਮਨ ਹੋ ਜਾਊਗਾ, ਤੁਸੀਂ ਆਪਣੇ ਘਰ ਚ ਰਹੋ, ਕਿੱਥੇ ਜਾਣਾ। ਉਹਦਾ ਕਹਿੰਦਾ ਚਲੋ ਜੀ ਅਸੀਂ ਨਾ ਜਾਈਏ, ਤੇ ਕੱਲ ਨੂੰ ਆ ਬੱਚੇ ਹੈਗੇ ਆ, ਫਿਰ ਕਿਹਨੂੰ ਦੇਵਾਂਗੇ ਤੇ ਕਿੱਥੋਂ ਲਵਾਂਗੇ। ਉਦੋਂ ਇਹ ਤਾਂ ਪਤਾ ਨਹੀਂ ਸੀ ਵੀ ਮੁਸਲਮਾਨ ਰਹਿ ਜਾਣੇ ਆ। ਅੱਛਾ ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਜਾਓ? ਹਾਂਜੀ ਬੜਾ ਤੇ ਬਾਕੀ ਮੁਸਲਮਾਨ ਜਾ ਰਹੇ ਸੀ, ਤੁਸੀਂ ਕਿਹਾ ਚਲੋ ਅਸੀਂ ਇੱਥੇ ਰਹਿ ਵੀ ਪਏ ਤੇ ਕੱਲ ਨੂੰ ਸ਼ਾਦੀਆਂ ਸ਼ੁਦੀਆਂ। ਹਾਂ ਬਿਲਕੁਲ, ਕੀ ਕਰਾਂਗੇ, ਕਿੱਥੇ ਜਾਵਾਂਗੇ। ਉਹਨਾਂ ਨੇ ਪਹਿਲਾਂ ਹੀ ਸੋਚਿਆ ਸੀ। ਹਾਂਜੀ ਫਿਰ ਉਹ ਸਿੱਖ ਕਹਿਣ ਲੱਗਿਆ, ਅੱਛਾ ਪੁੱਤ ਮੇਰਾ ਅੱਬਾ ਉਹਨਾਂ ਨੂੰ ਚਾਚਾ ਕਹਿੰਦਾ, ਚਾਚਾ ਤੈਂ ਨਾਲੋਂ ਜਾਣਾ ਉਹਨਾਂ ਨਾਲ ਪ੍ਰੀਤ ਸੀ। ਅੱਛਾ ਪਿਆਰ ਸੀ ਇਹਨਾਂ? ਬਹੁਤ ਪਿਆਰ ਸੀ। ਜਾਣਾ ਹੋਵੇ ਸ਼ਹਿਰ ਉਹ ਡਰਾਈਵਰ ਸੀ। ਅੱਛਾ ਇੰਦਰ ਜਿਹੜਾ ਸੀ ਉੱਥੇ ਉਹ ਚੌਂਤੇ ਤੇ ਅਸੀਂ ਖੇਡਦੇ ਹੋਣਾ, ਤੇ ਉਹ ਬੁੜੇ ਨੇ ਜਦ ਬਾਬੇ ਨੇ ਕਹਿਦਾ ਨਾ ਜ਼ਿਆਦਾ ਨਿਆਣਾ ਲੈ ਜੀ ਨਾਲ ਕੇ ਸਾਡੇ ਸ਼ਹਿਰ 'ਚ ਜਲੰਧਰ। ਅੱਛਾ ਉਹਨੇ ਸਾਰੇ ਘੇਰ ਘੂਰ ਕੇ ਲੈ ਜਾਣੇ, ਫਿਰ ਜਾ ਕੇ ਘਰ ਵੀ ਛੱਡਿਆ ਉਹਨੇ। ਫਿਰ ਕੋਈ ਲੋੜ ਆ ਕੋਈ ਕੰਮ ਆ, ਮਾਮੇ ਜੀ ਸਾਡੇ ਉੱਥੇ ਸੀਗੇ। ਅੱਛਾ ਉਹਨੂੰ ਕਹਿ ਦੇਣਾ ਵੀ ਤੂੰ ਜਾਈ ਦੁਕਾਨ ਤੇ, ਨਾਨਾ ਸਾਡਾ ਦਰਜੀ ਦਾ ਕੰਮ ਕਰਦਾ ਸੀ ਨਾਲ, ਸਿਗਰਟ ਪੇਚਾ ਤੇ ਦੁਕਾਨ। ਉਸੇ ਪਿੰਡ ਦੇ ਵਿੱਚ ਹੀ? ਨਹੀਂ ਜੀ ਉੱਥੇ ਜਲੰਧਰ ਸ਼ਹਿਰ 'ਚ। ਅੱਛਾ ਸ਼ਹਿਰ ਦੇ ਵਿੱਚ? ਹਾਂ ਜੀ ਬੂ ਅੱਛੀ ਦਾ ਕੋਟ ਨੂੰ ਕਹਿੰਦੇ ਸੀ ਉੱਥੇ। ਅੱਛਾ ਅੱਛਾ ਅੱਛਾ। ਹੋਰ ਵੀ ਬੰਦੇ ਤਗੜੇ ਤਗੜੇ ਸੀ। ਆਹ ਸਰਦਾਰ ਹੈਗਾ ਸੀ ਰਸ਼ਾਦ ਖਾਂ ਰੱਪੇ ਵਾਲਾ, ਜਿਹਦਾ ਪੋਤਾ ਅਰਸ਼ਦ ਲੋਧੀ ਆ। ਅੱਛਾ ਇਹ ਉਹਦਾ ਪੁੱਤ ਆਏ ਵੀ ਤਗੜੇ ਸੀ ਉੱਥੇ। ਇਹ ਤੁਹਾਡਾ ਕੈਂਪ ਕਿੱਥੇ ਲੱਗਾ ਆ ਕੇ? ਨਕੋਦਰ ਕੋਲ। ਨਕੋਦਰ ਦੇ ਕੋਲ? ਹਾਂਜੀ 2 ਲੱਗੇ ਸੀ ਉੱਥੇ ਕੈਂਪ, ਇੱਕ ਨਕੋਦਰ ਮਕਬਰਿਆਂ ਕੋਲ। ਅੱਛਾ ਜਿਹੜੇ ਲੋਕ ਸੀ ਸਾਡੇ ਬਾਦਸ਼ਾਹ ਸ੍ਰੀ ਮੁਗਲ, ਉਹਨਾਂ ਦੀਆਂ ਉੱਥੇ ਕਬਰਾਂ ਵੀ ਸੀਗੀਆਂ। ਅੱਛਾ ਕੁਛ ਉੱਥੇ ਲੋਕ ਇਕੱਠੇ ਹੋਏ, ਕੁਛ ਇੱਥੇ ਜਿਹੜਾ ਸੀ ਇਹ ਤਾਂ ਬਹੁਤ ਵੱਡਾ ਸੀ। ਤੁਸੀਂ ਕਿੱਥੇ ਸੀ? ਅਸੀਂ ਉਰੇ ਸੀ ਜਿਹੜਾ ਲੈਂਡ ਕੋਲ ਸੀਗਾ ਸਕੂਲ ਦੇ ਕੋਲ। ਅੱਛਾ ਹਾਈ ਸਕੂਲ ਵੀ ਸੀ ਉੱਥੇ। ਸਹੀ ਸਹੀ ਸਹੀ। ਤੇ ਉੱਥੋਂ ਸਾਡੇ ਪਿੰਡ ਤੱਕ 6 ਮੀਲ ਸੀ। 6 ਪਿੰਡਾਂ 6 ਮੀਲਾਂ ਤੱਕ ਲੋਕ ਬੈਠੇ ਸੀ,
बड़े दरख्त सी सड़क ते बड़ियां टालियां फलाइयां किकरां अच्छा वो सब लोगों ने बड़े बड़े के फूक फाक लिया उत्थे 3 महीने उत्थे टिके 3 रहे महीने रहे उत्थे ਅਸੀਂ ਤੇ 8 ਦਿਨ ਰਹੇ ਆ अच्छा 8 ਦਿਨਾਂ ਤੋਂ ਬਾਅਦ ਇੱਕ ਇੱਥੇ ਅਸਲਮ ਖਾਂ ਸੀ ਇਹ ਗਿਆ ਗੱਡੀਆਂ ਗਈਆਂ 20-22 ਅੱਛਾ ਤੇ ਉਹ ਸਾਡਾ ਨਾਲ ਲੱਗ ਗਿਆ ਵੀ ਅਸੀਂ ਉਹਨਾਂ ਚ ਆ ਗਏ ਅੱਛਾ ਉਹ ਪਹਿਲਾਂ ਇੱਥੇ ਵੇਖ ਗਿਆ ਸੀ ਆ ਕੇ ਨਹੀਂ ਨਹੀਂ ਫਿਰ ਲਾਹੌਰ ਆ ਕੇ ਟਿਕ ਰਿਹਾ ਕਿੰਨੇ ਦਿਨ ਅੱਛਾ ਤੁਸੀਂ ਉਹ ਗੱਡੀਆਂ 'ਚ ਆਏ ਹੋ ਉਹਨਾਂ ਬੱਸਾਂ ਚ ਆਏ ਸੀ ਅੱਛਾ ਤੇ ਉਦੋਂ ਰਾਕਟ ਹੁੰਦੇ ਸੀ ਸੀਟ 42 ਸੀਟੇ 40 ਸੀਟੇ ਅੱਛਾ ਉਹਨਾਂ 'ਚ ਆਏ ਉਹਨਾਂ ਚ ਆਏ ਸੀ ਤੇ ਉੱਥੇ ਫਿਰ ਇੱਧਰੋਂ ਉੱਥੇ ਸ਼ਾਲਾਮਾਰ ਬਾਗ ਦੇ ਸਾਹਮਣੇ ਹਾਲੇ ਵੀ ਉਹ ਬੋਰਡ ਹੈਗੇ ਮੈਨੂੰ ਉਦੋਂ ਯਾਦ ਆਉਂਦਾ ਜਦੋਂ ਉੱਥੋਂ ਲੰਘਦਾ ਮੈਂ ਅੱਛਾ ਮੈਨੂੰ ਉਹ ਬਚਪਨ ਯਾਦ ਆਉਂਦਾ ਫਿਰ ਉੱਥੇ ਬੈਠ ਕੇ ਉਹ ਰੋਟੀ ਰਾਟੀ ਖਾਧੀ ਉਹ ਲੋਕ ਵੀ ਦਿੰਦੇ ਸੀ ਜਿਹੜੇ ਅਗਲੇ ਇੱਥੇ ਰਹਿਣ ਵਾਲੇ ਸੀ ਉਹ ਦੇਗਾ ਪਕਾ ਲੈਂਦੇ ਸੀ ਤੇ ਉੱਥੇ ਲੈ ਜਾਂਦੇ ਸੀ ਉਹ ਜਿਹੜੇ ਮੁਸਾਫਰ ਉਧਰੋਂ ਆਉਂਦੇ ਸੀ ਕਿ ਭੁੱਖ ਦੇ ਮਾਰੇ ਸਾਡੇ ਵਰਗੇ ਉਹਨਾਂ ਨੂੰ ਰੋਟੀਆਂ ਵੀ ਦਿੰਦੇ ਸੀ ਕੱਪੜੇ ਵੀ ਦੇ ਦਿੰਦੇ ਸੀ ਸਹੀ ਸਹੀ ਹਾਂਜੀ ਤੇ ਬਜ਼ੁਰਗੋ ਤੁਸੀਂ ਰਾਹ ਦੇ ਵਿੱਚ ਜਦੋਂ ਉੱਥੇ ਕੈਂਪ 'ਚ ਰਹਿੰਦੇ ਸੀ ਉੱਥੇ ਕੋਈ ਬੰਦੇ ਮਰੇ ਜਾਂ ਕੋਈ ਨਹੀਂ ਉਹਦੇ ਉਹਨਾਂ 'ਚ ਕੋਈ ਨਹੀਂ ਮਰੇ ਬਾਹਰ ਕੋ ਗਿਆ ਤਾਂ ਭੋਂ ਕਿਸੇ ਦੇ ਲਿਖੇ ਆ ਗਿਆ ਜਾਂ ਇਹ ਮਾਰੇ ਕੋਈ ਗਏ ਨਾ ਮਾਤਾ ਕਰਦੇ ਸੀ ਫਿਰ ਖਾਣਾ ਕਿੱਥੋਂ ਸੀ ਅੱਛਾ ਕਿਤੇ ਕਣਕ ਲਾਈ ਕਿਤੇ ਬਾਲਣ ਲਾਇਆ ਕਿਤੇ ਕੁਛ ਲਾਇਆ ਜਦੋਂ ਕੈਂਪ 'ਚ ਸੀ ਹਾਂਜੀ ਉੱਥੇ ਕੱਟੇ ਬੱਚੇ ਕਰਕੇ ਖਾਈ ਜਾਂਦੇ ਸੀ ਅੱਛਾ ਬੱਕਰੀਆਂ ਕਰਕੇ ਖਾ ਲੈਣੀਆਂ ਲੋਕ ਆਪ ਹੀ ਕਹਿੰਦੇ ਸੀ ਫੜ ਲਓ ਯਾਰ ਕਰ ਲਓ ਇਹਨਾਂ ਨੂੰ ਐਵੇਂ ਜਾਣੀਆਂ ਸਿੱਖਾਂ ਨਹੀਂ ਖਾਣੀਆਂ ਇਹ ਗੱਲ ਸੀਗੀ ਜੀ ਅੱਛਾ ਜਦੋਂ ਤੁਸੀਂ ਇੱਥੇ ਆ ਗਏ ਹਾਂਜੀ ਇੱਥੇ ਤੁਸੀਂ ਲਾਹੌਰ ਦੇ ਵਿੱਚ ਬੈਠੇ ਆ ਕੇ ਲਾਹੌਰ 'ਚ ਅਸੀਂ ਰਹੇ ਮਹੀਨਾ 2 ਅੱਛਾ 2 ਮਹੀਨੇ ਫਿਰ ਅਸੀਂ ਚਲੇ ਗਏ ਅਮੀਪੁਰ ਬੰਗਲੇ ਕੋਲ ਉਹ ਫੈਸਲਾਬਾਦ ਤੋਂ ਅੱਗੇ ਜਦ ਝੱਗ ਲੱਗਦਾ ਤੇ ਅਸੀਂ ਫੈਸਲਾਬਾਦ 'ਚ ਹੀ ਸੀਗੇ ਨਲ ਵਾਲੇ ਬੰਗਲੇ ਕੋਲ ਪਿੰਡ ਹੈਗਾ 29 ਚੱਕ ਅੱਛਾ ਉੱਥੇ ਰਹੇ ਅਸੀਂ ਉੱਥੇ ਹੁਣ ਵੀ ਸਾਡੇ ਚਾਚੇ ਤਾਏ ਰਹਿੰਦੇ ਆ ਅੱਛਾ 33 ਚੱਕ 'ਚ ਸਹੀ ਸਹੀ ਤੇ ਅਸੀਂ ਉੱਥੇ ਰਹੇ ਉੱਥੇ ਸਾਡਾ ਇੱਕ ਤਾਂ ਪਾਣੀ ਬਹੁਤ ਖਰਾਬ ਸੀ ਪਾਣੀ ਪੀਦਾ ਸੀ ਮਿਹਦੇ ਵਾਸਤੇ ਨੁਕਸਾਨ ਦਿੰਦਾ ਸੀ ਅੱਛਾ ਇਹ ਇੱਥੇ ਬੈਠੇ ਸੀ ਆ ਸਾਡੇ ਰਿਸ਼ਤੇਦਾਰ ਹੀ ਆ ਸਾਰੇ ਆ ਜਿੰਨਾ ਵੀ ਪਿੰਡ ਬੈਠਾ ਹਾਂਜੀ ਆ ਇਹ ਮੁੰਡੇ ਜਿਹੜੇ ਨਾ ਸਰਾਰ ਇਹ ਅਸੀਂ ਇੱਕੋ ਪਿੰਡ ਦੇ ਆ ਪਿੱਛੋਂ ਅੱਛਾ ਇੱਥੇ ਜਿਹੜੇ ਪਠਾਨ ਖਾਨ ਬੈਠੇ ਨੇ ਹਾਂਜੀ ਇਹ ਸਾਰੇ ਇੱਕੋ ਹੀ ਇਲਾਕੇ ਦੇ ਨੇ ਇੱਕੋ ਹੀ ਪਿੰਡ ਦੇ ਨੇ ਪਿੰਡ 2 ਸੀ ਇੱਕ ਕੋਲ ਬਾਦਲ ਖਾਂ ਇੱਕ ਮਹਿਜ਼ਪੁਰ ਅੱਛਾ ਉੱਥੋਂ ਮਹਿਜ਼ਪੁਰ ਤੇ ਅਸੀਂ ਆ 2-3 ਘਰ ਇੱਕ ਸਾਡਾ ਘਰ ਆ ਹਾਂਜੀ ਇੱਕ ਸਰਾਰ ਕਾ ਤੇ ਕਿਹਨਾਂ ਦੇ ਤਾਏ ਦੇ ਪੁੱਤ ਇੱਥੇ ਰਹਿੰਦੇ ਆ ਅੱਛਾ ਆਸਾਨ ਤੇ ਹਾਜੀ ਤੇ ਬਾਕੀ ਜਿਹੜੇ ਖਾਨ ਨੇ ਇੱਥੇ ਉਹ ਦੂਏ ਕੋਲ ਬਾਦਲ ਖਾਂ ਦੇ ਆ ਅੱਛਾ ਕੋਟ ਬਾਦਲ ਖਾਨ ਉਹ ਇਹ ਸਾਡੇ ਰਿਸ਼ਤੇਦਾਰ ਹੀ ਉਹ ਵੀ ਨੇੜੇ ਸੀ ਹਾਂ ਉੱਥੇ 2 ਕੁ ਮਿਲਣਾ ਤਿੰਨਾਂ ਤੇ ਸਹੀ ਜਿੱਦਾਂ ਟੁਕੜਿਆਲ ਜ਼ਿਆਦਾ ਤੋਂ ਜ਼ਿਆਦਾ ਅਸੀਂ ਤੁਰ ਕੇ ਚਲੇ ਜਾਂਦੇ ਸੀ ਰਿਸ਼ਤੇਦਾਰੀ ਸਾਡੀ ਬਹੁਤ ਉੱਥੇ ਸੀ ਸਹੀ ਸਹੀ ਪਿੰਡ ਹੁਣ ਯਾਦ ਆਇਆ ਕਦੀ ਮੈਂ ਕਿਹਾ ਮੈਨੂੰ ਤਾਂ ਖਾਲ ਟਾਈਮ ਨਹੀਂ ਭੁੱਲਦਾ ਇੱਕ ਤਾਂ ਉੱਥੇ ਦਾ ਸੁੱਖ ਉੱਥੇ ਦੀ ਇੱਜ਼ਤ ਇਹਦੀ ਭੁੱਲਦੀ ਤਾਂ ਦੂਜਾ ਆ ਵੀ ਸਾਡਾ ਮਕਾਨ ਆ ਟਿਕਾਣੇ ਸੀ ਕਿਸੇ ਖਾਨ ਸਾਹਿਬ ਦਾ ਇਦਾਂ ਦਾ ਡੇਰਾ ਦੰਦਾ ਨਹੀਂ ਸੀ ਤੁਸੀਂ ਅਫਸਰ ਨੂੰ ਪੁੱਛ ਸਕਦੇ ਕਿਉਂਕਿ ਇਹਨਾਂ ਦੀ ਸਾਡੀ ਰਿਸ਼ਤੇਦਾਰੀ ਵੀ ਸੀਗੀ ਅੱਛਾ ਕੋਟ ਇਹਨਾਂ ਦੇ ਵੀ ਨਾਨਕੇ ਸੀ ਸਾਡੇ ਬੁੜਿਆਂ ਦੇ ਨਾਨਕੇ ਸੀ ਸਾਡੀਆਂ ਮਾਸੀਆਂ ਫੁੱਫੀਆਂ ਸੀ ਜਾਂਦੇ ਆਉਂਦੇ ਰਹਿੰਦੇ ਜੇ ਅਸੀਂ ਜਾਣਾ ਤੇ ਇਹਨਾਂ ਨੇ ਕੁਛ ਨੇ ਆਪਣੇ ਦੇ ਦੇਣਾ ਸਾਨੂੰ ਆ ਕੇ ਕਹਿ ਜਾਣਾ ਤੇ ਜੇ ਇਹ ਚੱਲਿਆ ਤੇ ਸਾਨੂੰ ਪੁੱਛ ਕੇ ਜਾਣਾ ਵੀ ਅਸੀਂ ਚੱਲਿਆ ਕੁਛ ਨੇ ਸਹੀ 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 ਇਦਾਂ ਕਰਕੇ ਜੀ ਪਿੰਡ ਫਿਰ ਯਾਦ ਆਉਂਦਾ ਰਹਿੰਦਾ ਬਹੁਤ ਯਾਦ ਅੱਲਾਹ ਪਾਕ ਦੀ ਕਸਮ ਹੈ ਇੰਨਾ ਭੁੱਲਦਾ ਨਹੀਂ ਮੈਨੂੰ ਮੈਂ ਕਹਿੰਦਾ ਮੈਂ ਉੱਡ ਕੇ ਚਲੇ ਜਾ ਨਹੀਂ ਹੁੰਦਾ ਕਦੀ ਸੁੱਤਿਆਂ ਪਿਆ ਵੀ ਯਾਦ ਹਾਂ ਖਾਬ ਚ ਬਹੁਤ ਵਾਰੀ ਖਰੇ ਅੱਜ ਵੀ ਆਵੇ ਜਦੋਂ ਉਹਦੇ ਤੇ ਗੌਰ ਕਰਦੇ ਨਾ ਜਰਾ ਉਧਰ ਨੂੰ ਦੇਖੀਦਾ ਤੇ ਫਿਰ ਉਹ ਜ਼ਰੂਰ ਦਿਸ ਪੈਂਦਾ ਉਹ ਗਲੀਆਂ ਜਿੱਥੇ ਗਲੀਆਂ ਜਿੱਥੇ ਅਸੀਂ ਖੇਡਦੇ ਸੀ ਮੈਂ ਹੁਣ ਵੀ ਪਿਆ ਵੀ ਆਪੇ ਕੱਲਾ ਪਿਆ ਉਹਨਾਂ ਬਰਾਂਡੇ 'ਚ ਤੇ ਵੈਸੇ ਇੱਧਰੋਂ ਐ ਨੂੰ ਜਾਈਦਾ ਸੀ ਇੱਧਰ ਉਹਦਾ ਘਰ ਸੀ ਉੱਥੇ ਉਹਦਾ ਸੀ ਉੱਥੇ ਉਹਦਾ ਸੀ ਇੱਕ ਜਿਵੇਂ ਸੁਦਾ ਹੁੰਦਾ ਇੱਦਾਂ ਫਿਰ ਇਹ ਆ ਵੀ ਸਾਨੂੰ ਇੱਥੇ ਸਕੂਨ ਨਹੀਂ ਮਿਲਿਆ ਸਾਨੂੰ ਸਾਡੀ ਜ਼ਮੀਨ ਨਹੀਂ ਮਿਲੀ ਅੱਲਾ ਸਾਨੂੰ ਮਕਾਨ ਦਾ ਕੁਝ ਲੱਭਾ ਕੱਖ ਨਹੀਂ ਬਣਿਆ ਤੇ ਅਸੀਂ ਬਰਬਾਦ ਹੋ ਗਏ ਜਿਹੜੀ ਇੱਕ ਹਵੇਲੀ ਜੀ ਸੀ ਸਾਂਭੀ ਸੀ ਉਹ ਸਾਡੇ ਭੈਣ ਸੀ ਇੱਥੇ ਪਿੰਡ 'ਚ ਵਿਆਹੀ ਉਹ ਜੋਰ ਵਾਲੇ ਸੀ ਉਹ ਮੈਂ ਇਕੱਲਾ ਸੀ ਉਹਨਾਂ ਨੇ ਸੱਤ ਉੱਦਾਂ ਹੀ ਖੋਹ ਖਾ ਲਏ ਕੋਠੇ ਕੱਚੇ ਕੁੱਚੇ ਬਣਾਏ ਸੀ ਥਾਂ 1.5 ਕਨਾਲ ਸੀ 28 ਮਰਲੇ ਸੀ ਉਹ ਉੱਦਾਂ ਹੀ ਉਹਨੇ ਖੋਹ ਖਾ ਲਿਆ ਆ ਥਾਂ ਮੁੱਲ ਲੈ ਕੇ ਇਹਨਾਂ ਕੋਲੋਂ ਅਰਸ਼ਦ ਖਾਨ ਦੇ ਭਤੀਜਿਆਂ ਕੋਲੋਂ ਇਹ ਅਸੀਂ ਆਪਣਾ ਮਕਾਨ ਬਣਾਇਆ ਆ ਮੁੰਡਾ ਟੈਲੀਫੋਨ ਜਿਹੜੇ ਲੋਕ ਉੱਥੇ ਬਹਿ ਕੇ ਖਾਂਦੇ ਸੀ ਇੱਥੇ ਆ ਕੇ ਉਹਨਾਂ ਨੂੰ ਮਿਹਨਤਾਂ ਕਰਨੀਆਂ ਬਿਲਕੁਲ ਮਜ਼ਦੂਰੀ ਕੀਤੀ ਆ ਰਾਜਗੀਰੀ ਵਿੱਚ ਸਿੱਖੀ ਪਿਓਲ ਮੇਰੇ ਨੇ ਸਿੱਖੀ ਇੱਥੇ ਆ ਕੇ ਉੱਥੇ ਚੌਧਰੀ ਸੀ ਖਾਨ ਸਾਹਿਬ ਜੀ ਕਿਸੇ ਨੂੰ ਕਹਿ ਦਈਏ ਨਾ ਤੇ ਵੀ ਹੁਣ ਦੇਣਾ ਤੇ ਦੇਣੀ ਆ ਜਰਾਤ ਤੇ ਰਾਤ ਹੀ ਆ ਜੇ ਕੋਈ ਕਬਜ਼ਾ ਲੈਣਾ ਤੇ ਘਰ ਬੈਠੇ ਕਿਸੇ ਬੰਦੇ ਨੂੰ ਕਹਿ ਦੇਣਾ ਉਹੀ ਬੰਦੇ ਲੈ ਕੇ ਜਾਵੇ ਤੇ ਉਹੀ ਕਬਜ਼ੇ ਲਵੇ ਤੇ ਅੱਜ ਦਾ ਇੱਥੇ ਦਸਲੀਲ ਹੋ ਗਿਆ ਸਾਡੀਆਂ ਪੈ ਗਈਆਂ 6 ਸੀ ਇੱਥੇ ਉਹ ਕਿਸੇ ਖਾਤੇ ਖੂਤੇ ਚੋਂ ਆ ਗਈਆਂ ਅੱਛਾ ਬਹੁਤੀ ਜ਼ਮੀਨ ਨਹੀਂ ਆਈ
ਘੱਟੋ ਘੱਟ 30-35 ਪੈਲੀਆਂ ਮਿਲਣੀਆਂ ਚਾਹੀਦੀਆਂ ਸੀ ਉਹ। ਉੱਥੇ ਜਿਹੜੀਆਂ ਤੁਹਾਡੀਆਂ ਸੀ ਹਾਂ ਬੰਦ ਜੀ, ਇੱਥੇ ਮਾਰੂ ਸੀ ਕੁਕੂਆਂ ਦੀ ਸੀ। ਬਸ ਐਸਾ ਚੱਕਰ ਚੱਲਿਆ, ਪਤਾ ਨਹੀਂ ਕੀ ਚੱਕਰ ਚੱਲਿਆ, ਕਿਹੜਾ ਲੈ ਗਿਆ। ਤੁਹਾਡੇ ਕੀ ਕਾਗਜ਼ ਨਹੀਂ ਆਏ ਉਧਰੋਂ, ਕੀ ਮਸਲਾ ਹੋਇਆ? ਚੱਕਰ ਇਹ ਹੋਇਆ ਵੀ ਜਿਸ ਵੇਲੇ ਕਲੇਮ ਦਿੱਤਾ ਨਾ, ਬੁੜੇ ਨੇ ਆਪਣੇ ਨਾਂ ਦਾ ਦੇ ਦਿੱਤਾ, ਬਾਬੇ ਛੱਡ ਦਿੱਤੇ। 2 ਤਾਂ ਆਏ ਸੀਗੇ ਜਿਹਨਾਂ ਦੀ ਕੋਈ ਛਾਇਆ ਨਹੀਂ ਸੀ। ਅੱਛਾ ਹੈ ਜੀ, ਤੇ ਉਹਨਾਂ ਨੂੰ ਛੱਡ ਦਿੱਤੇ। ਉਹ ਜਿਹੜੇ ਮੁੜ ਕੇ ਉਹ ਕਿਸੇ ਹੋਰ ਪਾਸੇ ਖਾਤੇ ਲੱਗ ਗਈ। ਜਦੋਂ ਮੁੜ ਕੇ ਫਿਰ ਪਤਾ ਲੱਗਾ ਵੀ ਬਾਬਾ ਵੀ ਫੌਤ ਹੋ ਗਿਆ ਵਾ, ਹੁਣ ਤਾਂ ਸਾਡਾ ਹੱਕ ਹੋਇਆ। ਫਿਰ ਇਹਨੇ ਕੋਸ਼ਿਸ਼ ਕੀਤੀ ਸੀਗਾ, ਮੌਲਵੀ ਆਦਮੀ ਉੱਥੇ ਜਮਾਬੰਦੀ 'ਚ ਗਿਆ। ਉਹ ਕਹਿੰਦੇ ਜੀ 12-13 ਹਜ਼ਾਰ ਰੁਪਇਆ ਲੱਗੂਗਾ, ਅਸੀਂ ਜਿੱਥੇ ਕਿੱਥੇ ਹੋਈ ਤੁਹਾਨੂੰ ਕੱਢ ਕੇ ਲਿਆ ਦਿਆਂਗੇ। ਉਦੋਂ ਪੈਸਾ ਕਿੱਥੇ ਸੀ? ਹਾਂਜੀ, ਪੈਸਾ ਕਿੱਥੇ ਸੀ? ਉਹ ਕਹਿੰਦਾ ਜੀ ਮੈਂ ਤੁਹਾਨੂੰ ਕਿੱਥੇ ਦਿਆਂ, ਮੈਂ ਬੱਚੇ ਪਾਲਾਂ ਮਿਹਨਤ ਕਰਕੇ ਕਿ ਤੁਹਾਨੂੰ ਦਿਆਂ, ਕਿੱਥੋਂ ਦਿਆਂ? ਉਹ ਕਹਿੰਦਾ ਫਿਰ ਬੈਠੋ ਤੇ ਆਰਾਮ ਨਾਲ। ਉਦੋਂ ਵੀ ਰਿਸ਼ਵਤ ਚੱਲਦੀ ਸੀ? ਚੱਲਦੀ ਜੀ, ਪਹਿਲਾਂ ਤੋਂ ਚੱਲਦੀ ਆ, ਇੱਥੇ ਕਦੋਂ ਘੱਟ ਕਰਦੇ ਆ। ਸਹੀ ਹੈ ਬਜ਼ੁਰਗਾਂ, ਤੁਹਾਡਾ ਪਿੰਡ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ, ਕੋਈ ਉੱਥੇ ਵੇਖਦਾ ਹੋਇਆ ਵੀਡੀਓ ਤੁਹਾਡੀ, ਹਾਂਜੀ, ਤੁਹਾਨੂੰ ਤੇ ਬੜਾ ਯਾਦ ਆਉਂਦਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਰ ਕੋਈ ਜ਼ਿੰਦਾ ਹੋਇਆ, ਨਹੀਂ ਜੇ ਉਹਨਾਂ 'ਚ ਜੇ ਜ਼ਿੰਦਾ ਹੋਇਆ ਤੇ ਕਸੌਣ ਹੋਊਗਾ, ਅਗਰ ਕੋਈ ਵੀ ਹੋਇਆ ਉਹਨਾਂ ਵਿੱਚੋਂ, ਤੁਹਾਡੀ ਉਹਨਾਂ ਨਾਲ ਗੱਲ ਕਰਾਵਾਂਗੇ। ਹਾਂਜੀ, ਤੇ ਤੁਹਾਨੂੰ ਪਿੰਡ ਦੀ ਗਲੀ, ਅਗਰ ਤੁਹਾਡੇ ਘਰ ਦੀ ਉਹ ਗਲੀ ਜਾਂ ਉਹ ਘਰ ਦਾ ਕੋਈ ਇੱਟ ਵੀ ਮੌਜੂਦ ਹੈ ਨਾ, ਹਾਂਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੋਂ ਉਹ ਝੰਗ ਦੇ ਸਿੱਖ ਰਹਿੰਦੇ ਸਾਡੇ ਘਰ 'ਚ। ਅੱਛਾ, ਤੁਹਾਨੂੰ ਇਤਲਾਹ ਆਈ ਉੱਥੋਂ? ਇਤਲਾਹ ਏਦਾਂ, ਇੱਕ ਮੁੰਡਾ ਸੀਗਾ ਸ੍ਰੀ ਰਾਮ ਖੱਤਰੀਆਂ ਦਾ, ਉਹ ਸੀ ਹਕੀਮ। ਅੱਛਾ, ਇੱਥੇ ਮੱਤੇ ਇੱਕ ਹਕੀਮ ਹੁੰਦਾ ਸੀ, ਉਹਦਾ ਨਾਂ ਸੀ ਨਿਆਮਤ ਖਾਨ। ਅੱਛਾ, ਇਹ ਦੋਨੇ ਇੱਕ ਉਸਤਾਦ ਦੇ ਸ਼ਾਗਿਰਦ ਸੀ। ਅੱਛਾ, ਮੇਰਾ ਭਰਾ ਵੀ ਉੱਥੇ ਇਹਦੇ ਨਾਲ ਸਕੂਲ ਪੜ੍ਹਦਾ ਸੀ, ਵੱਡਾ, ਉਹਦਾ ਨਾਂ ਫਾਰੂਕ ਸੀ। ਅੱਛਾ, ਫੌਤ ਹੋ ਗਿਆ। ਉਹ ਸ੍ਰੀ ਰਾਮ ਦੇ ਨਾਲ ਪੜ੍ਹਦਾ ਸੀ। ਉਹ ਜਿਹੜੇ ਝੰਗ ਦੇ ਸਿੱਖ ਉੱਥੇ ਜਾ ਕੇ ਆਬਾਦ ਹੋਏ, ਤੇ ਉਹ ਬਿਮਾਰ ਸੀ ਕੋਈ ਬੁੱਢਾ, ਸਹੀ, ਤੇ ਉਹ ਫਿਰ ਆਇਆ ਖੱਤਰੀ। ਉਹਨੇ ਆ ਕੇ ਹਕੀਮ ਨੇ ਦੇਖਿਆ ਦੁਖਿਆ, ਉਹਨੂੰ ਦਵਾ ਦਾਰੂ ਕੀਤਾ, ਤੇ ਮੁੜ ਕੇ ਦੁਕਾਨ ਤੇ ਜਾ ਕੇ ਸਾਨੂੰ ਖਤ ਲਿਖਿਆ ਉਹਨੇ। ਸਹੀ, ਕਹਿੰਦਾ ਝੰਗ ਦੇ ਰਹਿਣ ਵਾਲੇ ਸਿੱਖ ਵਾ, ਤੇ ਸਿਆਲ ਕੌਮ ਉਹਨਾਂ ਦੀ ਜ਼ਾਤ ਆ। ਅੱਛਾ, ਤੇ ਉਹ ਤੁਹਾਡੇ ਮੈਂ ਘਰ ਗਿਆ ਤੇ ਮੈਨੂੰ ਤੁਸੀਂ ਯਾਦ ਆਏ, ਤੇ ਮੈਂ ਹੁਣ ਦੁਕਾਨ ਤੇ ਖਤ ਲਿਖ ਰਿਹਾ। ਫਾਰੂਕ ਮੇਰਾ ਦੋਸਤ ਸੀ, ਫਾਰੂਕ ਦੇ ਨਾਂ ਤੇ ਆਇਆ। ਸਹੀ, ਉਹ ਮੁੜ ਕੇ ਫਿਰ ਨਾ ਸੀ ਪਾਏ, ਕਦੀ ਨਾ ਉਹਨਾਂ ਨੇ ਪਾਇਆ, ਪਹਿਲਾਂ ਪਾਉਂਦੇ ਰਹੇ ਆ। ਹੁਣ ਤੁਹਾਡਾ ਕਰਾ ਦਈਏ ਰਾਬਤਾ? ਚਲੋ ਜੀ, ਹੋ ਜਾ ਤੇ ਬਿਹਤਰ ਆ। ਉਹ ਮਰ ਗਿਆ ਹੋਣਾ, ਉਦੋਂ ਸੀਗਾ ਉਹ ਮੇਰਾ ਖਿਆਲ 20-22 ਸਾਲ ਦਾ, 25 ਸਾਲ ਦਾ ਸੀ। ਅੱਛਾ ਬਜ਼ੁਰਗੋ, ਇਹ ਜਿਹੜਾ ਪਿੰਡ ਹੈ, ਹਾਂਜੀ, ਚੱਕਈਆ, ਹਾਂਜੀ, ਇੱਥੇ ਸਿੱਖ ਰਹਿੰਦੇ ਸੀ, ਤੁਸੀਂ ਸੁਣਿਆ? ਸਿੱਖ ਰਹਿੰਦੇ ਸੀ। ਅੱਛਾ, ਸਿੱਖ। ਖੱਤਰੀਆਂ ਦੇ ਵੀ ਘਰ ਕੋਈ ਸੀਗੇ ਮਾੜੇ ਜਿਹੜੇ ਕੋਈ ਦੁਕਾਨਾਂ ਕਰਨ ਵਾਲੇ ਸੀ, ਮਾਲਕ ਕੋਈ ਨਹੀਂ ਸੀ। ਕੋਈ ਨਾਂ ਇੱਥੇ ਦੱਸਿਆ? ਹਾਂ, ਸਿੱਖਾਂ ਦੇ ਨਾਂ ਕਈਆਂ ਦੇ ਸੁਣਿਆ ਲੋਕਾਂ ਤੋਂ। ਕੀ ਨਾਂ ਦੱਸਿਆ? ਇੱਕ ਦਾ ਨਾਂ ਸੀ ਕਪੂਰ ਸਿੰਘ, ਉਹ ਤਕੜਾ ਸੀ ਸਾਰਿਆਂ ਨੂੰ। ਅੱਛਾ, ਇੱਕ ਉਹਦਾ ਭਤੀਜਾ ਸੀ, ਉਹਦਾ ਨਾਂ ਸੀ ਕਰਮ ਸਿੰਘ। ਅੱਛਾ, ਇੱਕ ਸੀਗਾ ਸ਼ਿੰਗਾਰਾ ਸਿੰਘ ਲੰਬੜਦਾਰ। ਅੱਛਾ, ਆਈਏ ਦੇ ਸਨ, ਉਹ ਇੱਥੋਂ ਦੇ ਰਹਿਣ ਵਾਲੇ। ਅੱਛਾ, ਉਹਨਾਂ ਦੇ ਘਰ 'ਚ ਹੀ ਰਹਿੰਦੇ ਆ, ਆਪਣਾ ਸਰਾਰ ਹੋਣੀ। ਸਹੀ। ਹੁਣ ਇਹ ਤੇ ਹਵੇਲੀ ਆ ਗਿਆ ਨਾ, ਪਹਿਲਾਂ ਉਹਨਾਂ ਦੇ ਘਰ 'ਚ ਰਹਿੰਦੇ ਸ਼ਿੰਗਾਰਾ ਸਿੰਘ ਲੰਬੜਦਾਰ ਸੀ, ਉਹਦੇ ਘਰ 'ਚ ਰਹਿੰਦੇ ਆ। ਤੇ ਬਾਕੀ ਇੱਕ ਬਾਬਾ ਫੌਜਾ ਉਹਨੂੰ ਕਹਿੰਦੇ ਸੀਗੇ। ਹਾਂਜੀ, ਏਦਾਂ ਕਰਕੇ ਉਹਨਾਂ ਤੇ ਇਹਨਾਂ ਦੇ ਮਕਾਨ ਹੈਗੇ ਸਨ, ਪੱਕੇ ਸਨ ਇੱਥੇ? ਨਹੀਂ, ਕੱਚੇ ਸੀ, ਇੱਥੇ ਪੱਕਾ ਕੋਈ ਮਕਾਨ ਨਹੀਂ ਸੀ। ਛੋਟਾ ਹੀ ਪਿੰਡ ਸੀ ਉਦੋਂ? ਆਹੋ, ਛੋਟਾ ਸੀ, 50-60 ਘਰ ਸੀਗੇ, ਵਿੱਚ ਸਾਈ ਸੀ। ਸਹੀ। ਕੋਈ ਆ ਲੋਕ ਛੋਟੇ ਸੀ, ਕਮੀ ਜਿਹਨਾਂ ਨੂੰ ਕਹਿ ਦਿੰਦੇ, ਕਮੀ ਤਾਂ ਨਹੀਂ ਕਹਿਣਾ ਚਾਹੀਦਾ, ਸਾਲੋਂ ਬਿਹਤਰ ਆ ਲੋਕ ਮਿਹਨਤ। ਅੱਛੇ ਨੇ। ਹਾਂਜੀ, ਘੁਮਿਆਰ ਸੀ, ਮੋਚੀ ਸੀ, ਜੱਟਾਂ ਦਾ ਘਰ ਸੀ ਇੱਕ। ਹੁਣ ਤੇ 10-12 ਘਰ ਆ ਉਹਨਾਂ ਦੇ। ਸਹੀ ਹੋ ਗਿਆ। ਤੇ ਹਾਲਾਂਕਿ ਇਹ ਲੋਕ ਚਲੇ ਗਏ ਬਹੁਤ ਇੱਥੋਂ। ਜਿਹੜੇ ਲੋਕ ਪਹਿਲੇ ਰਹਿਣ ਵਾਲੇ ਸੀ ਉਹ ਵੀ ਚਲੇ ਗਏ, ਸਾਡੇ ਲੋਕ ਵੀ ਚਲੇ ਗਏ। ਠੀਕ ਹੋ ਗਿਆ। ਹਾਂਜੀ, ਠੀਕ ਹੋ ਗਿਆ ਬਜ਼ੁਰਗੋ, ਬੜਾ ਚੰਗਾ ਲੱਗਿਆ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛ ਕੇ। ਬਹੁਤ ਮਿਹਰਬਾਨੀ। ਬਾਹਲੀ ਗੱਲ ਹੈਗੀ ਹੈ ਜੀ, ਹੁਣ ਪੇਸ਼ ਨਹੀਂ ਜਾਂਦੀ। ਮੈਂ ਤਾਂ ਮੰਨਦਾ ਕਈ ਵਾਰੀ ਕਰਨਾ, ਹੁਣ ਮੈਂ ਜਾਣ ਦੇ ਕਾਬਲ ਨਹੀਂ। ਜੇ ਅਗਰ ਤੁਹਾਡਾ ਵੀਜ਼ਾ ਮਿਲ ਜਾਏ, ਮਾਸ਼ਾਅੱਲਾ, ਤੁਰਦੇ ਤੁਸੀਂ ਠੀਕ ਹੋ। ਪਿੰਡ ਵੇਖਿਆ ਆਪਣਾ? ਹਾਂ, ਵੀਜ਼ਾ ਤਾਂ ਲੱਭ ਹੀ ਸਕਦਾ, ਉਹਨਾਂ ਨੂੰ ਖਾਦ ਲਿਖਦੀ ਹੈ ਸਿੱਖਾਂ ਨੂੰ। ਪਰ ਮਰ ਖੱਪ ਗਏ ਉਹ ਪੁਰਾਣੇ ਜਿਹੜੇ ਸੀ। ਕੀ ਪਤਾ ਕੋਈ ਜ਼ਿੰਦਾ ਹੋਵੇ। ਹਾਂ, ਕੋਈ ਉਹਨਾਂ ਦੇ ਮੁੰਡੇ ਤਾਂ ਹੋਣਗੇ ਨਾ। ਠੀਕ ਹੋ ਗਿਆ ਬਜ਼ੁਰਗੋ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।